ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ 29 ਜੁਲਾਈ ਦਿਨ ਬੁੱਧਵਾਰ ਆਪਣੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਜੀ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਹੋਮ ਆਟੋ ਕਮਰਸ਼ੀਅਲ ਲਿਕਰ ਸਟੋਰ ਗੈਸ ਸਟੇਸ਼ਨ ਇੰਸ਼ੋਰੈਂਸ ਦੇ ਲਈ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਲਾਈਫ ਇੰਸ਼ੋਰੈਂਸ, ਹੈਲਥ ਇੰਸ਼ੋਰੈਂਸ ਕਵਰਡ ਕੈਲੀਫੋਰਨੀਆ ਦੇ ਲਈ ਕਾਲ 4082722500। ਨਾਲ ਹੀ ਕ੍ਰਿਸ਼ਨ ਧਨੋਤਾ ਯੂਨੀਵਰਸਿਟੀ, ਗੁਰਪਾਲ ਸਿੰਘ ਸੰਧੂ ਐਂਟੀਲੋਪ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਭਜਨ ਸਿੰਘ, ਜਸਵਿੰਦਰ ਕੌਰ, ਕੁਲਵਿੰਦਰ ਸਿੰਘ, ਕਮਲਜੀਤ ਕੌਰ, ਸੈਨ ਹੋਜ਼ੇ, ਜੀਐਨ ਟਾਇਰ ਐਂਡ ਲੂਪ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਰਨੈਲਾ ਮੰਡੇਲਾ 'ਚ ਲੋਕੇਸ਼ਨ ਨੇ। ਕਾਲ ਨੇ ਮਸੋ ਹੋਤਾ 209-277-0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ ਦੇ ਵਿੱਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 559-374-4541 ਦੇ ਉੱਤੇ। ਇਹਨਾਂ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408-722-7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਕਹਿੰਦੇ ਵਿਵਾਦਾਂ ਦੇ ਧੂਏ ਦੇ ਵਿੱਚੋਂ, ਬਦਲਾਂ 'ਚੋਂ ਬਾਹਰ ਆਇਆ ਆ, ਰਾਫੇਲ ਪਹੁੰਚਿਆ ਭਾਰਤ। ਜੀ ਜੀ ਬਿਲਕੁਲ। ਪਰ ਦੇਖੋ, ਅੱਜ ਜਸ਼ਨ ਦਾ ਮੌਕਾ ਆ ਤੇ ਜਸ਼ਨ ਦਾ ਮਾਹੌਲ ਵੀ ਪੂਰਾ ਸਿਰਜਿਆ ਵਾ ਸਾਡੇ ਮੀਡੀਆ ਨੇ, ਭਾਰਤੀ ਮੀਡੀਆ ਨੇ। ਅੱਜ ਸਵੇਰ ਤੋਂ ਲੈ ਕੇ ਤੇ ਮੈਂ ਤੇ ਅੱਗੇ ਕਿਹਾ ਕਿ ਜੇ ਇੰਟਰਨ ਦੇ ਵਿੱਚ ਕਿਤੇ ਪਾਇਲਟ ਹੀ ਸਿਖਾਉਂਦੇ ਹੁੰਦੇ ਪੱਤਰਕਾਰਾਂ ਨੂੰ, ਤੇ ਬੀਬੀ ਅੰਜਨਾ ਨੇ ਉਹ ਆਪ ਜਹਾਜ਼ ਉਡਾ ਕੇ ਲਿਆਉਣਾ ਸੀ। ਸਹੀ ਗੱਲ ਆ। ਤੋ ਇਹੋ ਜਿਹਾ ਮਾਹੌਲ ਬਣਿਆ ਪਿਆ। ਤਾਂ ਖੈਰ, ਵਧਾਈਆਂ ਸਭ ਨੂੰ, ਵਧਾਈਆਂ। ਤੇ ਤੁਹਾਨੂੰ ਪਤਾ ਹੀ ਹੈ, ਇੱਕ ਬਹੁਤ ਲੰਮਾ ਚੌੜਾ ਇਤਿਹਾਸ ਰਿਹਾ ਹੈ ਕਾਰਗਿਲ ਦੀ ਜੰਗ ਤੋਂ ਬਾਅਦ। ਵੈਸੇ ਤੇ ਪਹਿਲਾਂ ਤੋਂ ਹੀ ਸ਼ੁਰੂ ਹੈ, 90 ਤੋਂ ਬਾਅਦ ਜਿੱਦਾਂ ਦੇਖੀ ਆਪਾਂ, 90 ਦੇ ਅੰਤ ਤੱਕ ਆਉਂਦਿਆਂ ਜਿਹੜਾ ਦਹਾਕਾ ਸੀਗਾ, ਤਾਂ ਉਦੋਂ ਤੇ ਬੜੀ ਜ਼ਿਆਦਾ ਡਿਮਾਂਡ ਉੱਠੀ ਕਿ ਭਾਈ ਜਿਹੜੇ ਸਾਡੇ ਕੋਲ ਪੁਰਾਣੇ ਜਹਾਜ਼ ਆ, ਜੰਗੀ ਜਹਾਜ਼, ਉਹ ਡੰਗਾ ਨਹੀਂ ਟਪਾਉਂਦੇ ਹੋਣ। ਤਾਂ ਉਸ ਤੋਂ ਬਾਅਦ ਵੇਖ ਲਓ, ਅਟਲ ਬਿਹਾਰੀ ਵਾਜਪਾਈ ਸਰਕਾਰ ਤੋਂ ਇਹ ਗੱਲ ਚੱਲੀ, ਜਾਂ ਜਸਵੰਤ ਸਿੰਘ ਹੋਰੇ ਹੁੰਦੇ ਸੀਗੇ ਉਦੋਂ, ਤਾਂ ਉਸ ਸਮੇਂ ਇੱਕ ਇਤਰਾਜ਼ ਵੀ ਲੱਗਾ ਕਿ ਨਹੀਂ, ਆਪਾਂ ਗਲੋਬਲ ਟੈਂਡਰਿੰਗ ਕਰੀਏ। ਤਾਂ ਫਿਰ ਮਸਲਾ ਜਿਹੜਾ ਚੱਲਦਾ ਦੇਖ ਲਓ, ਦੋ ਸਰਕਾਰਾਂ ਵਿੱਚੋਂ ਯੂਪੀਏ ਦੀਆਂ ਰਹਿ ਗਈਆਂ। ਫਿਰ NDA ਦੀ ਸਰਕਾਰ ਇੱਕ ਪੂਰਾ ਟਰਮ ਹੋ ਗਈ, ਉਸ ਤੋਂ ਬਾਅਦ ਦੂਸਰਾ ਟਰਮ ਹੁਣ ਉਹਨਾਂ ਦਾ ਵੀ ਸ਼ੁਰੂ ਹੈ। ਤਾਂ ਹੁਣ ਜਾ ਕੇ ਸੌਦਾ ਨੇਪਰੇ ਚੜਿਆ। ਬਹੁਤ ਕੁਛ ਆ ਕਹਿਣ ਨੂੰ, ਮਤਲਬ ਕਿ ਜਿਹੜੀ ਪਿਛਲੀ ਡੀਲ ਸੀ ਯੂਪੀਏ ਵੇਲੇ ਦੀ, ਉਹਦੇ ਵਿੱਚ ਰੇਟ ਦਾ ਫਰਕ ਸੀਗਾ, ਅੰਬਾਨੀਆਂ ਦਾ ਆ ਗਿਆ ਜ਼ਿਕਰ, ਤਮਾਮ ਤਰ੍ਹਾਂ ਦੇ ਵਿਵਾਦ ਆ ਇਹਦੇ ਨਾਲ, ਤਮਾਮ ਤਰ੍ਹਾਂ ਦੇ ਆਪਾਂ ਕਹਿ ਸਕਦੇ ਹਾਂ ਕਿ ਰੇਟ ਨੂੰ ਲੈ ਕੇ ਵੀ ਆ। ਫਿਰ ਇਹਨਾਂ ਨੇ ਕਿਹਾ ਕਿ ਨਹੀਂ ਬਈ, ਜੋ ਉਹਨਾਂ ਦੇ ਨਾਲ ਕੰਪੋਨੈਂਟ ਆਉਣੇ ਸੀਗੇ ਉਹ ਤੋਂ ਇਹ ਜੁਦਾ ਹੈ। ਵੈਸੇ ਇਹ ਗਿਣਤੀ ਜਿਹੜੀ ਆ, ਉਹ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਕਿ ਘੱਟ ਆ। ਉਹਨਾਂ ਨੇ ਜਿਹੜੇ ਲਿਆਉਣੇ ਸੀਗੇ ਉਹ ਤੇ 100 ਤੋਂ ਵਧੇਰੇ ਸੀਗੇ। ਔਰ ਖਾਸ ਤੌਰ 'ਤੇ ਇਹ ਸੀਗਾ ਕਿ ਉਹਨਾਂ ਦਾ ਨਿਰਮਾਣ ਵੀ ਇੱਥੇ ਹੋਣਾ ਸੀਗਾ। 108 ਦੇ ਕਰੀਬ ਜਿਹੜੇ ਜਹਾਜ਼ ਸੀਗੇ। ਪਰ ਉਸ ਤੋਂ ਬਾਅਦ ਜਿਸ ਤਰ੍ਹਾਂ ਇਹਨਾਂ ਨੇ ਡੀਲ ਕੀਤੀ ਹੈ, ਕਹਿੰਦੇ ਕਿ ਨਹੀਂ, ਇਹ ਫਾਇਦੇਮੰਦੀ ਡੀਲ ਆ। ਸੋ ਬਹੁਤ ਰੌਲਾ ਪਿਆ, ਸੁਪਰੀਮ ਕੋਰਟ ਤੱਕ ਮਸਲਾ ਗਿਆ। ਸੁਪਰੀਮ ਕੋਰਟ ਦੇ ਵਿੱਚ ਜਾ ਕੇ ਵੀ ਰੌਲਾ ਪੈ ਗਿਆ ਕਿ ਕੁਛ ਡਾਕੂਮੈਂਟ ਹੈ ਜਿਹੜੇ ਉਹ ਲੀਕ ਹੋ ਗਏ ਆ ਜੀ। ਬਹੁਤ ਜ਼ਿਆਦਾ ਜਾਨੀ ਰਫੜ ਪਿਆ। ਤਾਂ ਅਖੀਰ ਜਾ ਕੇ ਇਸ ਗੱਲ ਤੇ ਮੋਹਰ ਲੱਗ ਗਈ ਕਿ ਡੀਲ ਜੀ ਫਾਈਨਲ ਆ, ਇਹ ਆਉਣਗੇ ਜਹਾਜ਼। ਤਾਂ ਅੱਜ 5 ਜਹਾਜ਼ ਜਿਹੜੇ ਆ ਉਹ ਆ ਗਏ ਆ, ਫਲਾਈ ਕਰਕੇ ਤੋਂ ਲੰਘਣ, ਫਲਾਈ ਕਰਕੇ ਗਾਣਾ ਨਾ। ਤਾਂ ਹੁਣ ਉਹ ਫਲਾਈ ਕਰਕੇ ਲੰਘਦੇ ਇੱਥੇ ਆ ਗਏ ਆ, ਤੇ ਇੱਥੇ ਆ ਕੇ ਲੈਂਡ ਹੋ ਗਏ ਆ। ਸੋ ਸਾਰੇ ਪਾਸੇ ਜਸ਼ਨ ਦਾ ਮਾਹੌਲ ਆ। ਪਰ ਗੱਲ ਇਹ ਆ ਕਿ ਦੇਖੋ, ਹਾਲੇ ਵੀ ਜੇ ਤੁਸੀਂ ਜਿਹੜੇ ਡਿਫੈਂਸ ਦੇ ਮਾਹਰ ਆ, ਖਾਸ ਤੌਰ 'ਤੇ ਜਿਹੜੇ ਲੋਕ ਏਅਰ ਫੋਰਸ ਨਾਲ ਜੁੜੇ ਆ, ਉਹ ਕਹਿੰਦੇ ਆ ਕਿ ਇੱਕ ਤਾਂ ਇਹ ਆ ਕਿ ਚੱਲ ਠੀਕ ਆ, ਇਹ 4th ਤੇ 5th ਜਨਰੇਸ਼ਨ ਦਾ ਵਿਚਾਲੜਾ ਜਹਾਜ਼ ਆ, ਤੁਹਾਨੂੰ ਹੋਰ ਵੀ ਮਤਲਬ ਕਿ ਅੱਗੇ ਵਧਣਾ ਪਊਗਾ। ਔਰ ਦੂਜੀ ਗੱਲ ਇਹ ਹੈ ਕਿ ਜੋ ਸਕੁਐਡਨ ਹੁੰਦਾ, ਤੁਹਾਨੂੰ ਪਤਾ ਹੀ ਆ ਜੰਗੀ ਜਹਾਜ਼ਾਂ ਦਾ ਇੱਕ ਜਿਹੜਾ ਕਹਿ ਲਓ, ਤਾਂ 12 ਸਕੁਐਡਨ ਹਾਲੇ ਵੀ ਸ਼ਾਰਟ ਆ, ਹਾਲੇ ਵੀ ਸ਼ਾਰਟ ਆ। ਤਾਂ ਬਹੁਤ ਵੱਡੀ ਇੱਕ ਖਰੀਦੋ ਫਰੋਖਤ ਹੋਰ ਕਰਨੀ ਪਊਗੀ ਇਸ ਮਾਮਲੇ 'ਚ, ਕਿ ਤੁਹਾਨੂੰ ਬਹੁਤ ਜ਼ਿਆਦਾ ਜੰਗੀ ਸਾਜੋ ਸਮਾਨ ਖਰੀਦਣਾ ਪਊਗਾ। ਪਰ ਇੰਨਾ ਆ ਕਿ ਰਾਫੇਲ ਬਹੁਤ ਵਧੀਆ ਜਹਾਜ਼ ਮੰਨੇ ਜਾਂਦੇ ਆ, ਜੰਗੀ ਜਹਾਜ਼ ਮੰਨੇ ਜਾਂਦੇ। ਔਰ ਇਸ ਤੋਂ ਇਲਾਵਾ ਜਿਸ ਤਰ੍ਹਾਂ ਕਹਿ ਲਓ ਕਿ ਡਿਫੈਂਸ ਦਾ ਵੀ ਬਹੁਤ ਆਲਾ ਸਿਸਟਮ ਇਹਨਾਂ ਨੇ ਖਰੀਦ ਲਿਆ। ਉਹ S-400 ਉਹ ਤੇ ਮੇਰੇ ਖਿਆਲ ਦੇ ਨਾਲ ਚਾਈਨਾ ਨੂੰ ਤੇ ਨਾ ਕਰੀ ਬੈਠੇ, ਰਸ਼ੀਆ ਵਾਲੇ ਇਹਨਾਂ ਨੂੰ ਦੇਣਗੇ।
ਪਤਾ ਨਹੀਂ ਕੀ ਸੈਟਿੰਗ ਹੋਈ ਆ। ਤਾਂ ਇੱਕ ਤਰ੍ਹਾਂ ਨਾਲ ਕਹਿ ਲਈਏ ਇੰਡੀਆ ਵਾਲੇ ਠੀਕ ਆ, ਆਪਣੇ ਡਿਫੈਂਸ ਨੂੰ ਮਜ਼ਬੂਤ ਕਰਨ ਜਾ ਰਹੇ ਆ, ਤੇ ਚਲੋ ਚੰਗੀ ਗੱਲ ਹੈ, ਕੋਈ ਮਾੜੀ ਗੱਲ ਨਹੀਂ ਹੈ, ਜੋ ਮਰਜ਼ੀ ਕਰੀ ਜਾਣ। ਪਰ ਜਿਸ ਤਰੀਕੇ ਦਾ ਅੱਜ ਮਾਹੌਲ ਬਣਾਇਆ ਗਿਆ, ਬੜਾ ਅਜੀਬੋ ਗਰੀਬ ਜਿਹਾ ਮਾਹੌਲ ਸੀਗਾ, ਕਿਉਂਕਿ ਇਸ ਤੋਂ ਪਹਿਲਾਂ ਇਹ ਜਹਾਜ਼ ਆ ਜਿਹੜੇ ਉਹ ਕਈਆਂ ਨੇ ਖਰੀਦੇ ਆ, ਤੁਹਾਨੂੰ ਪਤਾ ਕਤਰ ਨੇ ਵੀ ਖਰੀਦਿਆ ਮੇਰੇ ਖਿਆਲ ਦੇ ਨਾਲ, ਹੋਰ ਵੀ ਕਈ ਦੇਸ਼ ਆ ਜਿਨ੍ਹਾਂ ਕੋਲ ਇਹ ਜਹਾਜ਼ ਹੈਗੇ ਆ, ਤਾਂ ਫਰਾਂਸ ਨੂੰ ਵੇਚੇ ਹੋਏ ਆ ਇਸੇ ਕੰਪਨੀ ਨੇ, ਜਸੌਲਟ ਜਿਹਨੂੰ ਕਹਿੰਦੇ ਆ। ਤਾਂ ਇਸ ਤੋਂ ਇਲਾਵਾ ਕੁਛ ਦੇਸ਼ ਜਿਹੜੇ ਆ ਜਹਾਜ਼ ਖਰੀਦਣ ਦੀ ਕਤਾਰ ਦੇ ਵਿੱਚ ਵੀ ਖਲੋਤੇ ਆ, ਕਿ ਸਵੇਰ ਤੋਂ ਲੈ ਕੇ ਕਵਰੇਜ ਕਰੀ ਜਾਣੇ, ਉਹਦੇ ਗੁਣ ਦੱਸੀ ਜਾਣੇ। ਅੱਛਾ ਇੰਟੈਲੀਜੈਂਟ ਬੰਦਾ ਤੇ ਆਪਣੀ ਬੁੱਕਲ ਦੇ ਹਥਿਆਰ ਦੀ ਭਿਣਕ ਹੀ ਨਹੀਂ ਬਾਹਰ ਕੱਢਦਾ ਕਿ ਕਿਹੜਾ ਭਾਈ ਮੇਰੇ ਕੋਲ। ਤੇ ਇੱਥੇ ਤੇ ਮੈਨੂੰ ਲੱਗਦਾ ਸਪਾਈਂਗ ਕਰਨ ਦੀ ਜ਼ਰੂਰਤ ਹੀ ਨਹੀਂ, ਚੈਨਲ ਲਾ ਲਓ ਕੋਈ, ਬਸ ਉਹੀ ਦੱਸੀ ਜਾਂਦੇ ਗਿਣ ਗਿਣ ਕੇ ਕਿ ਇਹਦੇ 'ਚ ਕੀ ਕੁਆਲਿਟੀ, ਇਹਦੀ ਕੀ ਮਾਰਕ ਸਮਰੱਥਾ, ਕੀ ਲੈਣਾ ਕੀ ਦੇਣਾ। ਇਹ ਚੀਜ਼ ਬੜੀ ਅਜੀਬੋ ਗਰੀਬ ਜਿਹੀ ਲੱਗੀ ਆ ਕਿ ਦੇਖੋ 3-4 ਦੇਸ਼ ਆ, ਇਜ਼ਰਾइल ਆ, ਰਸ਼ੀਆ ਆ, USA ਆ, ਫਰਾਂਸ ਆ, ਇਹ ਦੇਸ਼ ਆ ਜਿਹੜੇ ਰਸ਼ੀਆ ਵਗੈਰਾ ਇਹ ਸਪਲਾਈ ਕਰਦੇ ਆ। ਸਭ ਨੂੰ ਪਤਾ ਹਥਿਆਰਾਂ ਦੀ ਇੱਕ ਸਨਅਤ ਹੈ, ਹਥਿਆਰਾਂ ਦਾ ਇੱਕ ਉਦਯੋਗ ਆ, ਹਥਿਆਰ ਵੇਚਣ ਕਰਕੇ ਬਹੁਤ ਕੁਝ ਦੁਨੀਆ ਦੇ ਵਿੱਚ ਕੀਤਾ ਜਾਂਦਾ। ਤਾਂ ਬਹੁਤ ਸਾਰੇ ਦੇਸ਼ ਜਿਹੜੇ ਆ ਹਥਿਆਰ ਖਰੀਦਦੇ ਆ, ਪਰ ਸਾਡੇ ਮੀਡੀਆ ਨੇ, ਮੈਂ ਇਹਦੇ 'ਚ ਸਰਕਾਰ ਨੂੰ ਤਾਂ ਨਹੀਂ ਕਹੂੰਗਾ, ਚਲੋ ਹੋ ਸਕਦਾ ਕੋਈ ਲੁਕਵਾਂ ਏਜੰਡਾ ਹੋਵੇ, ਮੈਨੂੰ ਪਤਾ ਨਹੀਂ, ਪਰ ਪ੍ਰਤੱਖ ਤੌਰ ਤੇ ਮੀਡੀਆ ਨੇ ਸਿਲੈਕਟ ਕਰਨਾ ਨਾ ਕਿ ਉਹਨਾਂ ਨੇ ਕੀ ਦਿਖਾਉਣਾ। ਤਾਂ ਤੁਸੀਂ ਅੱਜ ਸਿੱਖਿਆ ਨੀਤੀ ਆਈ ਆ ਸਾਡੀ, ਮੈਂ ਕਹੂੰਗਾ ਕਿ ਮੋਦੀ ਸਰਕਾਰ ਨੇ ਅੱਛਾ ਫੈਸਲਾ ਕੀਤਾ ਕਿ ਕਈ ਸਾਲਾਂ ਬਾਅਦ ਜਿਹਦੀ ਡਿਮਾਂਡ ਸੀਗੀ 85 ਤੋਂ ਬਾਅਦ ਹੀ, ਜੇ ਆਪਾਂ ਦੇਖੀਏ ਤਾਂ ਕੋਈ ਅੱਛੀ ਸਿੱਖਿਆ ਨੀਤੀ ਨਹੀਂ ਆਈ, ਤਾਂ ਸਿੱਖਿਆ ਨੀਤੀ ਲੈ ਕੇ ਆਇਆ। ਉਹਦੀ ਕਿਤੇ ਗੱਲ ਨਹੀਂ ਹੋਈ ਕਿ ਭਾਈ ਸਕਿੱਲ ਡਿਵੈਲਪਮੈਂਟ ਦਾ ਕੀ ਹੋਏਗਾ, ਉਹਦੇ ਵਿੱਚ ਗਰੀਬ ਬੱਚਿਆਂ ਲਈ ਕੀ ਉਹਦੇ 'ਚ ਪ੍ਰਬੰਧ ਹੋਏਗਾ। ਮਤਲਬ ਕਿ ਇਹ ਚੀਜ਼ਾਂ ਸਾਰੀਆਂ ਲੀਕ ਤੋਂ ਪਿੱਛੇ ਹਟ ਗਈਆਂ, ਸਿਰਫ ਤੇ ਸਿਰਫ ਰਫੇਲ, ਜਿਵੇਂ ਉਹਨੇ ਹੁਣ ਸਾਰੀ ਦੁਨੀਆ ਦਾ ਗੇੜਾ ਲਾਉਣਾ ਤੇ ਦੁਨੀਆ ਜਿਹੜੀ ਸੁਸਰੀਆਂ ਨੂੰ ਸੌ ਜਾਣੀ ਆ ਤੇ ਬਸ ਭਾਰਤ ਦਾ ਝੰਡਾ ਝੂਲਣਾ। ਐਸਾ ਨਹੀਂ ਹੈ, ਠੀਕ ਹੈ, ਵਧੀਆ ਗੱਲ ਆ, ਮੈਂ ਕਹਿੰਦਾ ਡਿਫੈਂਸ ਨੂੰ ਮਜ਼ਬੂਤ ਕੀਤਾ, ਵਧੀਆ ਗੱਲ ਹੈ, ਪਰ ਮੀਡੀਆ ਜਿਸ ਤਰ੍ਹਾਂ ਦਾ ਰੋਲ ਨਿਭਾ ਰਿਹਾ ਬੜਾ ਅਟਪਟਾ ਜਿਹਾ ਲੱਗ ਰਿਹਾ ਕਿ ਚਾਈਨਾ ਨੇ ਜਿੱਦਣ F-400 ਖਰੀਦਿਆ ਸੀਗਾ, ਦੁਨੀਆ ਦਾ ਸਭ ਤੋਂ ਟਿਕਾਊ ਤੇ ਦੁਨੀਆ ਦਾ ਸਭ ਤੋਂ ਜਿੱਦਾਂ ਕਹੀਏ ਕਿ ਐਡਵਾਂਸ ਮਿਜ਼ਾਈਲ ਸਿਸਟਮ, ਕਿ ਉਹਨਾਂ ਨੇ ਇਸ ਤਰ੍ਹਾਂ ਜਲਸਾ ਕੱਢਿਆ ਸੀ, ਮਜ਼ਬਾ ਲਾਇਆ ਸੀ। ਜੀ ਜੀ ਜੀ। ਤੇ ਮਿੰਟੂ ਜੀ, ਇਹ ਵੀ ਹੁਣ ਤੁਸੀਂ ਸਿੱਖਿਆ ਨੀਤੀ ਦੀ ਗੱਲ ਕੀਤੀ ਆ, ਮਾੜਾ ਜਿਹਾ ਦੱਸ ਹੀ ਦਿਓ, ਝਾਤ ਮਾਰ ਹੀ ਦਿਓ ਕੀ ਹੈਗਾ ਉਸ ਦੇ ਵਿੱਚ। ਦੇਖੋ ਸਿੱਖਿਆ ਨੀਤੀ ਬਾਰੇ ਨਾ ਹੌਲੀ ਹੌਲੀ, ਕਿਉਂਕਿ ਇਹਨਾਂ ਨੇ ਐਲਾਨ ਕੀਤਾ, ਇੱਕ ਤੇ ਮੇਨ ਗੱਲ ਇਹਨਾਂ ਨੇ ਇਹ ਕੀਤੀ ਆ ਕਿ ਜਿਹੜੀ HRD ਮਿਨਿਸਟਰੀ ਉਹਦਾ ਨਾਮ ਬਦਲ ਦਿੱਤਾ, ਮਤਲਬ ਕਿ ਸਿੱਧਾ ਜਿਵੇਂ ਅੱਗੇ ਸੀ ਹਿਊਮਨ ਹਿਊਮਨ ਰਿਸੋਰਸ ਡਿਵੈਲਪਮੈਂਟ ਜੀ, ਹਾਂਜੀ ਹਾਂਜੀ, ਇਹ ਸੀਗਾ, ਤਾਂ ਉਹ ਕੱਢ ਕੇ ਇਹਨਾਂ ਨੇ ਸਿੱਧਾ ਕਰ ਦਿੱਤਾ ਸਿੱਖਿਆ ਮੰਤਰਾਲਾ, ਹਨਾ। ਤਾਂ ਦੂਸਰੀਆਂ ਚੀਜ਼ਾਂ ਇਹ ਹੁਣ ਕੀ ਆ, ਉਹ ਪੜ੍ਹਨੀ ਪਊਗੀ ਸਾਰੀ, ਕਿਉਂਕਿ ਲੰਮੀ ਚੌੜੀ ਹੋਏਗੀ, ਬਹੁਤ ਵੱਡੀ ਉਹਦੇ 'ਚ ਸਾਰੀ ਨਿਯਮਾਵਲੀ ਬਣਾਈ ਗਈ ਹੋਏਗੀ, ਕੀ ਪਾਲਿਸੀਆਂ, ਉਹ 'ਤੇ ਅੱਛਾ ਖਾਸਾ ਟਾਈਮ ਚਾਹੀਦਾ। ਪਰ ਮੇਰੇ ਖਿਆਲ ਦੇ ਨਾਲ ਇਹਨਾਂ ਨੇ ਇੱਕ ਚੀਜ਼ ਵੱਲ ਤਵੱਜੋ ਜ਼ਰੂਰ ਦਿੱਤੀ ਹੋਏਗੀ, ਇੱਕ ਤਾਂ ਹੈ ਆਨਲਾਈਨ ਐਜੂਕੇਸ਼ਨ, ਕਿਉਂਕਿ ਅਗਾਂਹ ਜਿਸ ਤਰ੍ਹਾਂ ਦਾ ਦੌਰ ਆ ਰਿਹਾ, ਆਨਲਾਈਨ ਐਜੂਕੇਸ਼ਨ ਵਾਸਤੇ ਤੁਹਾਨੂੰ ਪਾਲਿਸੀ ਬਣਾਉਣੀ ਪੈਣੀ ਸੀਗੀ, ਜਿਸ ਤਰ੍ਹਾਂ ਤੁਹਾਡੇ ਇੱਧਰ ਚੱਲਦੀਆਂ ਨਾ ਕੁਛ, ਮੇਰੇ ਖਿਆਲ ਦੇ ਨਾਲ ਫੁੱਲ ਟਾਈਮ ਆਨਲਾਈਨ ਯੂਨੀਵਰਸਿਟੀਆਂ ਵਗੈਰਾ ਕੋਰਸ ਕਰਾਉਂਦੀਆਂ ਹਨ ਤੁਹਾਡੇ, ਉਹ ਇੰਡੀਆ 'ਚ ਹੈ ਨਹੀਂ। ਉਹ ਸਿਸਟਮ ਇਹਨਾਂ ਨੂੰ ਕਰਨਾ ਹੀ ਪਊਗਾ। ਇੱਕ ਸਕਿੱਲ ਡਿਵੈਲਪਮੈਂਟ, ਕਿਉਂਕਿ ਰੁਜ਼ਗਾਰ ਤੁਸੀਂ ਉਸ ਤਰ੍ਹਾਂ ਕ੍ਰੀਏਟ ਨਹੀਂ ਕਰ ਪਾ ਰਹੇ, ਜਨਰੇਟ ਨਹੀਂ ਕਰ ਪਾ ਰਹੇ, ਤਾਂ ਤੁਹਾਨੂੰ ਸਕਿੱਲ ਡਿਵੈਲਪਮੈਂਟ ਦੇ ਪ੍ਰੋਗਰਾਮ ਲਿਆਉਣੇ ਹੀ ਪੈਣਗੇ ਐਜੂਕੇਸ਼ਨ ਦੇ ਵਿੱਚ। ਤਾਂ ਮੇਰੇ ਖਿਆਲ ਦੇ ਨਾਲ ਇਹ 2-3 ਚੀਜ਼ਾਂ ਤੇ ਮਹੱਤਵਪੂਰਨ ਰਹਿਣਗੀਆਂ। ਬਾਕੀ ਹੋ ਸਕਦਾ ਜਿਸ ਤਰ੍ਹਾਂ ਅੱਗੇ ਹੁੰਦਾ ਪ੍ਰਾਇਮਰੀ, ਮਿਡਲ, ਹਨਾ, ਹਾਈ ਸੈਕੰਡਰੀ, ਇਹਨਾਂ ਚੀਜ਼ਾਂ ਦੇ ਵਿੱਚ, ਇਸ ਪੈਟਰਨ ਦੇ ਵਿੱਚ ਵੀ ਕੁਝ ਚੇਂਜ ਲਿਆਂਦੇ ਜਾਣ। ਇਹ ਮੇਰੇ ਕਿਆਫੇ ਆ, ਇਹ ਮੇਰੇ ਮਤਲਬ ਕਿ ਅੰਦਾਜ਼ੇ ਆ ਕਿ ਇਹੋ ਜਿਹੀਆਂ ਚੀਜ਼ਾਂ ਜ਼ਰੂਰ ਕੀਤੀਆਂ ਜਾਣਗੀਆਂ, ਕਿਉਂਕਿ ਇਹ ਸਮੇਂ ਦੀ ਮੰਗ ਹੈ। ਬਾਕੀ ਸਵੇਰੇ ਮੈਂ ਪੜ੍ਹ ਲੂੰਗਾ ਅੱਛੀ ਤਰ੍ਹਾਂ, ਫਿਰ ਪਤਾ ਲੱਗੇਗਾ ਕਿ ਉਹਦੇ 'ਚ ਕੀ ਪੋਜ਼ਿਟਿਵ ਆ, ਕੀ ਕੁਛ ਹੈ ਜਿਹੜਾ ਭਾਈ ਉਹ ਨੈਗੇਟਿਵ ਹੈ। ਜੀ ਜੀ। ਅਗਲੀ ਮਿੰਟੂ ਜੀ ਗੱਲ ਕਰੀਏ, ਗ੍ਰਹਿ ਮੰਤਰਾਲੇ ਨੇ ਜਾਰੀ ਕੀਤੀਆਂ ਅਨਲੌਕ 3 ਦੀਆਂ ਹਦਾਇਤਾਂ, ਸੁਣਨ ਨੂੰ ਇੱਦਾਂ ਲੱਗਦਾ ਵੀ ਮੂਵੀ ਆ ਰਹੀ ਹੈ ਨਵੀਂ। ਹਾਂਜੀ ਹਾਂਜੀ, ਦੇਖੋ ਇਹ ਸਾਰਾ ਕੁਛ ਹੁਣ ਹੋਣਾ ਹੀ ਹੈ। ਤੁਹਾਨੂੰ ਪਤਾ ਹੈ ਕਿ ਮੰਦਿਰ ਦਾ ਨਿਰਮਾਣ ਸ਼ੁਰੂ ਹੋਣ ਜਾ ਰਿਹਾ, ਬਹੁਤ ਵੱਡਾ ਇਹ ਵੀ ਇੱਕ ਫੰਕਸ਼ਨ ਆ, ਪ੍ਰੋਗਰਾਮ ਆ, ਖੁਸ਼ੀ ਦਾ ਮੌਕਾ ਹੈ ਹਿੰਦੂ ਭਾਈਚਾਰੇ ਵਾਸਤੇ। ਚਲੋ ਠੀਕ ਹੈ, ਖੁਸ਼ ਰਹਿਣ, ਤੇ ਉਹਨਾਂ ਵਾਸਤੇ ਵੀ ਖੁਸ਼ ਰਹਿ ਤੇ ਫਿਰ ਹੋਣੀ ਚਾਹੀਦੀ ਹੈ ਨਾ, ਤੁਹਾਨੂੰ ਪਤਾ ਘੱਟ ਹੋਣਾ ਉੱਥੇ। ਤਾਂ ਖੈਰ ਅਨਲੌਕ ਜਿਹੜਾ ਆ ਉਹ ਸਾਰਾ ਸਿਸਟਮ ਹੁਣ ਹੋ ਜਾਣਾ, ਮੇਰੇ ਖਿਆਲ ਦੇ ਨਾਲ ਕੁਛ ਨਹੀਂ ਰਹਿ ਜਾਏਗਾ ਇੰਡੀਆ ਦੇ ਵਿੱਚ, ਕਿਉਂਕਿ ਇੰਡੀਆ ਨੇ, ਮੈਂ ਸ਼ੁਰੂ ਤੋਂ ਤੁਹਾਨੂੰ ਕਹਿਤਾ ਸੀਗਾ ਕਿ ਇੰਡੀਆ ਨੇ ਇਹ ਐਲਾਨੀਆ ਕਹਿਤਾ, ਮਤਲਬ ਕਿ ਸਿੱਧਾ ਨਹੀਂ, ਐਲਾਨੀਆ ਇੱਕ ਤਰ੍ਹਾਂ ਨਾਲ ਕਿਹਾ ਸਮਝ ਲਓ ਕਿ ਭਾਈ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਆ, ਅਸੀਂ ਇਸ ਦੇਸ਼ ਨੂੰ ਹੁਣ ਲਾਕਡਾਊਨ 'ਚ ਨਹੀਂ ਲਿਜਾਵਾਂਗੇ।
कि तुसीं अपने आप जीना सीखो और लोग जी भी रहे आ। ਅੱਜ ਨਾ ਜਿੱਦਾਂ ਆਪਾਂ ਅੱਗੇ ਸੀਰੋ ਸਰਵੇ ਦਾ ਇੱਕ ਕੀਤਾ ਸੀਗਾ ਨਾ ਪ੍ਰੋਗਰਾਮ ਜੀ 'ਚ ਜ਼ਿਕਰ, ਅੱਜ ਬੰਬੇ ਇੱਕ ਹੋਇਆ, ਮੁੰਬਈ ਕਹਿ ਦਿੰਦੇ ਆ, ਮਾਡਰਨ ਦਿਨਾਂ ਦਾ ਨਾਂ ਆ। ਤਾਂ ਉੱਥੇ ਬੰਬੇ ਦੇ ਵਿੱਚ ਜਿਹੜੇ ਝੁੱਗੀ ਝੋਪੜੀ ਵਾਲੇ, ਉੱਥੇ ਵੀ ਸੀਰੋ ਸਰਵੇ ਕੀਤਾ ਗਿਆ। ਉਹਦੇ 'ਚ ਕਹਿੰਦੇ ਆ ਕਿ 57% ਬੰਦਿਆਂ 'ਚ ਐਂਟੀਬੋਡੀ ਪਾਈ ਗਈ ਆ। ਇਹ ਕਮਾਲ ਦੀ ਗੱਲ ਆ, ਯਾਨੀ ਗਰੀਬਾਂ ਦੇ ਵਿੱਚ 57%। ਹਾਲਾਂਕਿ ਉਹ ਕੁਝ ਕੁ ਹਜ਼ਾਰ ਤੇ ਸਰਵੇ ਹੋਇਆ, 4 ਕੁ ਹਜ਼ਾਰ ਜਦੋਂ ਸਰਵੇ ਜਿਹਨੂੰ ਆਪਾਂ ਕਹਿੰਦੇ ਹਾਂ। ਤੇ ਇਹ ਅੰਦਾਜ਼ਾ ਲਾ ਲਓ ਕਿ ਤਕਰੀਬਨ 60% ਆਬਾਦੀ ਨੂੰ ਉੱਥੇ ਜਿਹੜਾ ਵੀ ਸਰਵੇ ਦੇ ਵਿੱਚ ਆਇਆ ਤਾਂ 60% ਨੂੰ ਕਰੋਨਾ ਹੋ ਚੁੱਕਾ ਹੈ। ਤਾਂ ਇਹਦਾ ਮਤਲਬ ਇਹ ਆ ਕਿ ਬਿਮਾਰੀ ਸਪਰੈਡ ਹੋ ਚੁੱਕੀ ਆ। ਮੇਰੇ ਖਿਆਲ ਦੇ ਨਾਲ ਇਹਨਾਂ ਨੇ ਮੰਨ ਲਿਆ ਕਿ ਪੀਕ ਟਾਈਮ ਆ ਗਿਆ। ਤਾਂ ਖੈਰ ਅਨਲੌਕ ਦੀਆਂ ਆ ਗਈਆਂ ਨੇ ਜੋ ਚੀਜ਼ਾਂ ਹਦਾਇਤ ਦੇ ਰੂਪ ਦੇ ਵਿੱਚ ਸਾਡੇ ਸਾਹਮਣੇ ਆ ਕਿ ਕੀ ਖੁੱਲ ਸਕਦੀਆਂ, ਉਹ ਮੈਂ ਤੁਹਾਨੂੰ ਦੱਸ ਦਿੰਦਾ। ਇੱਕ ਤਾਂ ਬਿਲਕੁਲ ਇਹਨਾਂ ਨੇ ਰਾਤ ਦਾ ਕਰਫਿਊ ਹਟਾ ਦਿੱਤਾ। ਰਾਤ ਦਾ ਕਰਫਿਊ ਭਾਵ ਇਹ ਆ ਕਿ ਆਵਾਜਾਈ ਵਧੇਗੀ। ਮੰਦਿਰ ਦੇ ਨਿਰਮਾਣ ਵਾਸਤੇ ਵੀ ਸ਼ਾਇਦ ਕਿਤੇ ਨਾ ਕਿਤੇ ਸੋਚਿਆ ਗਿਆ ਹੋਵੇਗਾ, ਕਿਉਂਕਿ ਕਾਫੀ ਜ਼ਿਆਦਾ ਤੁਹਾਨੂੰ ਪਤਾ ਆਸਥਾ ਹੈ ਉੱਥੇ ਵੀ। ਤਾਂ 5 ਅਗਸਤ ਤੋਂ ਜਿੱਦਾਂ ਯੋਗ ਸੰਸਥਾਵਾਂ, ਯਾਨੀ ਤੁਸੀਂ ਯੋਗਾ ਵਾਲੀਆਂ ਸੰਸਥਾਵਾਂ ਕਹਿ ਲਓ, ਜਿਮ, ਐਕਸਰਸਾਈਜ਼ ਵਾਲੀਆਂ, ਇਹਨਾਂ ਨੂੰ ਖੋਲ੍ਹ ਦਿੱਤਾ ਗਿਆ। ਇਹ ਬੜੀ ਚਰੋਕੀ ਮੰਗ ਸੀਗੀ, ਤਾਂ ਇਹਨਾਂ ਨੂੰ ਖੋਲ੍ਹ ਦਿੱਤਾ ਗਿਆ। ਹਾਲਾਂਕਿ ਇਸ ਦੌਰਾਨ ਸਮਾਜਿਕ ਦੂਰੀ ਕਹਿੰਦੇ ਆ ਜਾਂ ਹੋਰ ਜਿਹੜੀਆਂ ਸਾਵਧਾਨੀਆਂ, ਉਹਦਾ ਪਾਲਣ ਤੁਹਾਨੂੰ ਕਰਨਾ ਹੀ ਪਊਗਾ। ਬਾਕੀ ਜੋ ਆਜ਼ਾਦੀ ਦਿਹਾੜਾ ਆ ਰਿਹਾ ਵਾ, ਉਹਦੇ ਪ੍ਰੋਗਰਾਮਾਂ ਨੂੰ ਸਮਾਜਿਕ ਦੂਰੀ ਤੇ ਹੋਰ ਸਿਹਤ ਪ੍ਰੋਟੋਕਾਲ ਦੀ ਪਾਲਣਾ ਦੇ ਨਾਲ ਆਗਿਆ ਦੇ ਦਿੱਤੀ ਗਈ ਆ। ਜਦ ਕਿ ਪਹਿਲਾਂ ਇਹਨਾਂ ਨੇ, ਤੁਹਾਨੂੰ ਯਾਦ ਹੋਣਾ 2-4 ਦਿਨ ਪਹਿਲਾਂ ਹੀ ਆਪਾਂ ਸ਼ਾਇਦ ਉਹ ਗੱਲ ਕੀਤੀ ਸੀਗੀ ਕਿ ਇਹਨਾਂ ਨੇ ਕਿਹਾ ਸੀਗਾ ਕਿ ਨਹੀਂ, ਐਤਕੀ ਪ੍ਰੋਗਰਾਮ ਜਿਹੜੇ ਆ ਉਹ ਇਕੱਠ ਵੱਠ ਦੇ ਰੂਪ ਦੇ ਵਿੱਚ ਨਹੀਂ ਹੋਊਗੇ। ਤਾਂ ਹੁਣ ਇਹਨਾਂ ਨੇ ਕਹਿ ਦਿੱਤਾ, ਕਿਉਂਕਿ ਦੇਖੋ ਇਤਰਾਜ਼ ਆਉਣਾ ਹੀ ਸੀਗਾ ਜੇ ਮੰਨ ਲਓ ਰਾਮ ਮੰਦਿਰ ਦੇ ਨਿਰਮਾਣ ਕਾਰਜ ਨੂੰ ਸ਼ੁਰੂ ਕਰਦੇ ਆ, ਇਕੱਠ ਹੋਊਗਾ ਤੇ ਲੋਕ ਫਿਰ ਇੱਥੇ ਵੀ ਸਵਾਲ ਕਰਨਗੇ। ਤਾਂ ਸ਼ਾਇਦ ਇਹਦਾ ਹੱਲ ਜਿਹੜਾ ਉਹ ਇਹੋ ਕੱਢਿਆ ਗਿਆ। ਬਾਕੀ ਹੁਣ ਦੇਖੋ ਅੱਗੇ ਕਿਸ ਤਰ੍ਹਾਂ ਦਾ ਪ੍ਰੋਗਰਾਮ ਰਹੇਗਾ। ਤਾਂ ਇਹਦੇ ਵਿੱਚ ਹੁਣ ਬਾਕੀ ਕਹਿੰਦੇ ਆ ਕਿ ਜੋ ਸਕੂਲ ਕਾਲਜਾਂ ਵਾਲਾ ਮੁੱਦਾ ਰਹਿ ਗਿਆ ਉਹ ਹਾਲੇ ਪੈਂਡ ਗਿਆ, ਕਿਉਂਕਿ 31 ਤੋਂ ਬਾਅਦ ਫੈਸਲਾ ਹੋਊਗਾ। 31 ਤੱਕ ਮਤਲਬ ਕਿ ਸਕੂਲ ਕਾਲਜ ਨਹੀਂ ਖੁੱਲਣਗੇ। ਤੇ ਉਸ ਤਰ੍ਹਾਂ ਜੇ ਆਪਾਂ ਕਰੀਏ ਗੱਲ ਕਰੋਨਾ ਦੀ ਗੱਲ ਕਰਦਿਆਂ ਡਰ ਹੀ ਲੱਗਦਾ ਵੈਸੇ ਕਿ ਪਤਾ ਨਹੀਂ ਇਹਦੇ ਚੋਂ ਕੀ ਨਿਕਲ ਆਉਣਾ। ਤਾਂ WHO ਦੀ ਜਿਹੜੀ ਮੁੱਖ ਵਿਗਿਆਨੀ ਆ ਬੀਬੀ ਸੌਮਿਆ ਸਵਾਮੀਨਾਥਨ, ਉਹਨਾਂ ਦਾ ਦਾਅਵਾ ਹੈ ਕਿ 2021 ਦੇ ਪਹਿਲੇ ਅੱਧ ਤੱਕ, ਯਾਨੀ ਅੱਧੇ ਸਾਲ ਤੱਕ ਕਰੋਨਾ ਵੈਕਸੀਨ ਜਿਹੜੀ ਆ ਉਹ ਆ ਜਾਊਗੀ, ਉਮੀਦ ਆ। ਔਰ ਇਸ ਤੋਂ ਇਲਾਵਾ WHO ਦੀ ਚੇਤਾਵਨੀ ਵੀ ਆ ਕਿ ਭਾਈ ਸੰਭਲ ਕੇ ਰਹੋ ਕਿ ਮੌਸਮੀ ਬਿਮਾਰੀ ਨਹੀਂ ਹੈ, ਖਤਰਨਾਕ ਕੰਮ ਆ। ਤੇ ਅੰਮ੍ਰਿਤਸਰ ਦੇ ਜਿਹੜੇ DCP ਆ, ਪੰਜਾਬ ਦੇ ਵਿੱਚ ਆਪਾਂ ਜੇ ਗੱਲ ਕਰੀਏ ਕਰੋਨਾ ਦਾ ਢੰਗ ਕਿਸ ਤਰ੍ਹਾਂ ਦਾ, ਤਾਂ ਅੰਮ੍ਰਿਤਸਰ ਦੇ DCP ਨੂੰ ਕਰੋਨਾ ਹੋਇਆ ਦੱਸਿਆ ਕਿ ਜ਼ਿਲ੍ਹੇ ਦੇ ਵਿੱਚ 400 ਤੋਂ ਵੱਧ ਐਕਟਿਵ ਮਰੀਜ਼ ਨੇ। ਇਸ ਤੋਂ ਇਲਾਵਾ ਪਟਿਆਲਾ 'ਚ 84 ਵਿਅਕਤੀ ਅੱਜ ਕਰੋਨਾ ਪੋਜ਼ਿਟਿਵ ਪਾਏ ਗਏ, ਇੱਕ ਡੈਥ ਹੋਈ। ਮੁੱਖ ਮੰਤਰੀ ਦਫ਼ਤਰ ਦੇ ਜਿੱਦਾਂ ਕਹਿ ਲਈਏ ਕਿ ਕਰੋਨਾ ਜਿਹੜਾ ਉਹ ਬਿਲਕੁਲ ਦਰੂਹਾਂ 'ਚ ਪਹੁੰਚ ਗਿਆ। ਉਹਨਾਂ ਦੇ ਰਾਜਸੀ ਸਕੱਤਰ ਦਾ ਕੋਈ ਡਰਾਈਵਰ ਆ ਜਿਹੜਾ ਉਹ ਪੋਜ਼ਿਟਿਵ ਪਾਇਆ ਗਿਆ। ਸੰਤ ਦਇਆ ਸਿੰਘ ਟਾਹਲੀ ਸਾਹਿਬ ਵਾਲੇ ਆ ਜਿਹੜੇ, ਉਹਨਾਂ ਦੀ ਰਿਪੋਰਟ ਵੀ ਪੋਜ਼ਿਟਿਵ ਆਈ ਆ ਤੇ ਸੰਗਤ ਉਹਨਾਂ ਦੀ ਤੰਦਰੁਸਤੀ ਵਾਸਤੇ ਅਰਦਾਸ ਕਰਦੀ ਪਈ ਆ। ਪਾਤੜਾਂ ਦੇ, ਕਿਉਂਕਿ ਪਾਤੜਾ ਇੱਕ ਛੋਟਾ ਜਿਹਾ ਸ਼ਹਿਰ ਹੈ, ਪਾਤੜਾਂ ਦੇ ਵੱਖ-ਵੱਖ ਪਿੰਡਾਂ 'ਚ ਯਾਨੀ ਕਰੋਨਾ ਦੇ 10 ਮਾਮਲੇ ਸਾਹਮਣੇ, ਮਤਲਬ ਕਿ ਛੋਟੇ ਜਿਹੇ ਸ਼ਹਿਰ ਦੇ ਨਾਲ ਲੱਗਦੇ ਜਿਹੜੇ ਪਿੰਡ ਆ ਉਹਨਾਂ ਦੇ ਵਿੱਚ ਵੀ ਬਿਮਾਰੀ ਜਿਹੜੀ ਆ ਉਹ ਫੈਲਾਅ ਕਰਦੀ ਪਈ ਆ। ਇਸੇ ਤਰ੍ਹਾਂ ਜੇ ਆਪਾਂ ਵੇਖੀਏ ਜ਼ਿਲ੍ਹਾ ਫਤਿਹਗੜ੍ਹ ਸਾਹਿਬ 'ਚ ਕਰੋਨਾ ਦਾ ਇੱਕਦਮ ਬਲਾਸਟ ਸਾਹਮਣੇ ਆਇਆ, 2 ਦਰਜਨ ਦੇ ਕਰੀਬ ਮਾਮਲੇ ਇੱਥੇ ਸਾਹਮਣੇ ਆ ਗਏ। ਜਲੰਧਰ 'ਚ 19, ਮੋਗਾ 'ਚ 12, ਇਸ ਤੋਂ ਇਲਾਵਾ ਨਾਭਾ ਸ਼ਹਿਰ ਦੇ ਵਿੱਚ 16 ਜਿਹੜੇ ਆ ਉਹ ਮਰੀਜ਼ ਨਵੇਂ ਆਏ ਆ। ਤੇ ਇੱਧਰ ਕੈਪਟਨ ਸਾਹਿਬ ਨੇ ਸਲਾਹ ਦਿੱਤੀ ਹੈ ਦੁਕਾਨਦਾਰਾਂ ਨੂੰ, ਕਹਿੰਦੇ ਕਿ ਦੇਖੋ ਭਾਈ ਗੱਲ ਇਹ ਆ ਕਿ ਤੁਸੀਂ ਹੁਣ ਮਠਿਆਈ ਤੇ ਵੇਚਣੀ ਆ, ਰੱਖੜੀਆਂ ਤੇ ਵੇਚਣੀ ਆ, 2-2 ਮਾਸਕ ਵੀ ਨਾਲ ਦਿਓ ਲੋਕਾਂ ਨੂੰ, 2-2 ਮਾਸਕ ਵੀ ਫ੍ਰੀ ਦੇ ਦਿਓ। ਤੇ ਮੈਂ ਸ਼ੁਕਰ ਕਰਦਾ ਕਿ ਇਹਨਾਂ ਨੇ ਇਹ ਨਹੀਂ ਕਹਿ ਦਿੱਤਾ ਕਿ ਜਿਹੜਾ ਆਪਾਂ ਕੱਲ ਕਰਦੇ ਪਏ ਤਾਂ ਜ਼ਿਕਰ ਪਰਸੋਂ, ਭਾਬੀ ਜੀ ਭੁਜੀਆ ਪਤਾ ਨਹੀਂ ਕੀ ਬਣਾਈ ਫਿਰਦੇ ਸੀ, ਭਾਬੀ ਜੀ ਪਾਪੜ, ਕਿ ਉਹ ਪਾਪੜ ਖਾ ਲਓ। ਕਿਤੇ ਇਹ ਨਹੀਂ ਕਹਿ ਦਿੱਤਾ ਕਿ ਇੱਕ ਪੈਕਟ ਨਾਲ ਭਾਬੀ ਜੀ ਪਾਪੜ ਦਾ ਫੜਾ ਦਿਓ। ਜੀ ਕੁਛ ਨਹੀਂ ਪਤਾ ਲੱਗਦਾ ਇਹਨਾਂ ਦਾ। ਅਗਲੀ ਮਿੰਟੂ ਜੀ ਗੱਲ ਕਰੀਏ, ਕਹਿੰਦੇ ਪੰਜਾਬ ਸਰਕਾਰ ਦਾ ਵੱਡਾ ਫੈਸਲਾ, ਸੀਨੀਅਰ ਅਧਿਕਾਰੀਆਂ ਦੇ ਪੈਟਰੋਲ ਡੀਜ਼ਲ ਦੇ ਵਿੱਚ ਕੀਤੀ 25% ਦੀ ਕਟੌਤੀ। ਇਹ ਤੇ ਸਰਫੇ ਵੱਲ ਚੰਗਾ ਹੀ ਤੁਰ ਪਿਆ ਮੇਰੇ ਖਿਆਲ ਦੇ ਨਾਲ। ਕਰਨਗੇ ਕੁਛ ਨਾ ਕੁਛ, ਪਰ ਉਹ ਕਹਿੰਦੇ ਹੁੰਦੇ ਆ ਨਾ ਜਿੱਥੇ ਮਣਾ ਦੇ ਘਾਟੇ ਹੋਣ ਉੱਥੇ ਫਿਰ ਤਿਨਕੇ ਨਾਲ ਲੱਪ ਕੜਪੀ ਨਾਲ ਕੀ ਬਣਦਾ, ਜਿੱਥੇ ਮਣਾ ਦੇ ਘਾਟੇ ਹੋਣ। ਪਰ ਚੰਗੀ ਕੋਸ਼ਿਸ਼ ਹੈ, ਚੰਗੀ ਪਹਿਲ ਕਦਮੀ ਹੈ, ਪਰ ਪਹਿਲ ਕਦਮੀ ਕੀਤੀ ਕਿਤੇ ਜਾ ਰਹੀ ਹੈ। ਮੋਬਾਈਲ ਭੱਤੇ ਕੱਟ ਲਏ ਕਰਮਚਾਰੀਆਂ ਦੇ,
ਜਿਨ੍ਹਾਂ ਨੂੰ ਮਿਲਦੇ ਹੀ 400 ਸੀ ਉਹਨਾਂ ਨੂੰ 200 ਕਰ ਦਿੱਤਾ, ਜਿਨ੍ਹਾਂ ਨੂੰ 300 ਉਹਨਾਂ ਨੂੰ 150, ਜਿਨ੍ਹਾਂ ਨੂੰ ਝੁੱਗੇ 'ਚੋਂ 200 ਮਿਲਦਾ ਉਹਨਾਂ ਨੂੰ 100 ਕਰ ਦਿੱਤਾ। ਇਹ ਕਟੌਤੀ ਕਰ ਦਿੱਤੀ। ਪਰ ਦੇਖੋ ਗੱਲ ਇਹ ਆ ਕਿ ਇਹਨਾਂ ਨੇ ਜਿਹੜੀ ਇਹ ਕਟੌਤੀ ਕੀਤੀ ਹੈ ਪੈਟਰੋਲ ਡੀਜ਼ਲ ਦੀ, ਉਹ ਬਣਦੀ ਵੀ ਸੀ, ਉਹ ਤੇ ਪਹਿਲਾਂ ਹੀ ਕਰ ਦੇਣੀ ਚਾਹੀਦੀ ਸੀ। ਦੇਖੋ ਕਿਵੇਂ, ਕਿਉਂਕਿ ਜਦੋਂ ਤੁਸੀਂ ਇੰਪੋਜ਼ ਕਰ ਦਿੱਤਾ ਕਰਫਿਊ, ਦੇਸ਼ ਭਰ ਦੇ ਵਿੱਚ ਲੋਕਡਾਊਨ ਆ, ਕੰਮ ਤੁਸੀਂ ਸਾਰਾ ਵਰਚੁਅਲ ਕਰਦੇ ਪਏ ਹੋ, ਤੁਹਾਡੇ ਦਫ਼ਤਰ ਆਫ ਨੇ, ਤੁਸੀਂ ਘਰਾਂ ਚੋਂ ਕੰਮ ਕਰ ਰਹੇ ਹੋ, ਪੈਟਰੋਲ ਡੀਜ਼ਲ ਤੇ ਇਹਨਾਂ ਨੂੰ ਦੇਣਾ ਹੀ ਨਹੀਂ ਚਾਹੀਦਾ। ਮੈਨੂੰ ਤਾਂ ਚੇਤੇ ਹੀ ਹੋਣਾ ਆ, ਇਹ ਸਵਾਲ ਕਰਨਾ ਚਾਹੀਦਾ ਸੀਗਾ ਕਿ ਪੈਟਰੋਲ ਡੀਜ਼ਲ ਤੁਹਾਨੂੰ ਕਾਹਦਾ, ਤੁਸੀਂ ਭਾਈ ਥੋੜਾ ਬਹੁਤਾ ਜਿੰਨਾ ਕੋਈ ਗੇੜਾ ਛੇੜਾ ਮਾਰਨਾ ਮਾਰੀ ਚੱਲੋ ਆਪਦੇ ਤੇਲ ਨਾਲ। ਤਾਂ ਆਪਾਂ ਦੇਖਿਆ ਹੀ ਹੈ ਨਾ ਕਿ ਘੱਟੋ ਘੱਟ 2.5-3 ਮਹੀਨੇ ਤਾਂ ਪੂਰਨ ਤੌਰ ਤੇ ਸਾਰਾ ਕੁਝ ਬੰਦ ਰਿਹਾ। ਆਹ ਹੁਣੇ ਚੱਲੇ ਆ ਨਾ ਦਫ਼ਤਰ, ਤੇ ਉਦੋਂ ਇਹ ਕਟੌਤੀ ਕਰਦੇ, ਬੜੀ ਵਧੀਆ ਗੱਲ ਸੀ, 75% ਦੀ ਕਰਦੇ ਕਟੌਤੀ ਸਗੋਂ, ਤੇ 25 ਦਿੰਦੇ। ਹੁਣ ਤੇ ਸਾਰਾ ਕੁਝ ਖੋਲ ਲਿਆ ਵਾ, ਹੁਣ ਤੇ ਖੋਲ ਲਿਆ, ਹੁਣ ਤੇ ਸਗੋਂ ਜ਼ਿਆਦਾ ਇਹਨਾਂ ਨੂੰ ਡਾਟਾ ਦੇਣ ਦੀ ਜ਼ਰੂਰਤ ਹੈ, ਕਰਮਚਾਰੀਆਂ ਨੂੰ ਜ਼ਿਆਦਾ ਕਾਲਿੰਗ ਦੇਣ ਦੀ ਜ਼ਰੂਰਤ ਹੈ, ਕਿਉਂਕਿ ਕੰਮ ਆਨਲਾਈਨ ਜ਼ਿਆਦਾ ਹੋ ਗਿਆ। ਇਹਨਾਂ ਨੇ ਉਲਟਾ ਰਾਗ ਫੜ ਲਿਆ। ਇਹ ਵੇਖ ਲਓ ਹੁਣ ਤੇਲ ਦੀ ਕਟੌਤੀ, ਕਿ ਜਦ ਸਾਰਾ ਕੁਝ ਬੰਦ ਸੀ ਉਦੋਂ ਉਹਨਾਂ ਨੂੰ 100% ਦੇਈ ਗਏ, ਹੁਣ ਕਹਿੰਦੇ ਕਿ ਅਸੀਂ ਚੌਥਾ ਹਿੱਸਾ ਕੱਟਾਂਗੇ। ਚਲੋ ਠੀਕ ਆ, ਮੈਂ ਸਰਕਾਰ ਦੀ ਇਸ ਪਾਲਿਸੀ ਦੇ ਵਿਰੋਧ ਦੇ ਵਿੱਚ ਨਹੀਂ ਜਾਊਂਗਾ। ਸਰਫਾ ਕਰਨ ਦਾ ਉਨਾ ਹੀ ਇਹਨਾਂ ਨੂੰ ਹੱਕ ਹੈ ਜਿੰਨਾ ਖਰਚਾ ਕਰਨ ਦਾ ਹੱਕ ਆ। ਪਰ ਗੱਲ ਇਹ ਆ ਨਾ ਕਿ ਸਰਫਾ ਤੁਸੀਂ ਕਰ ਕਿੱਥੇ ਰਹੇ ਹੋ, ਸਰਫਾ ਕਰ ਕਿੱਥੇ ਰਹੇ ਹੋ। ਉਹ ਜਿਵੇਂ ਕਹਿੰਦੇ ਨਾ ਮਾਰੀ ਅੱਖ ਤੇ ਫਰਕੇ ਗੋਡਾ। ਗੱਲ ਇਹ ਆ ਕਿ ਜਿਹੜਾ ਕੰਮ ਤੁਸੀਂ ਕਰਨਾ ਹੈ ਉਹ ਕਰਦੇ ਨਹੀਂ ਹੈ। ਜਿਸ ਤਰ੍ਹਾਂ ਹੁਣ 5-5 ਪੈਨਸ਼ਨਾਂ ਬਹੁਤ ਲੰਮੇ ਸਮੇਂ ਤੋਂ ਲੈ ਲਈਆਂ ਤੁਹਾਡੇ ਲੀਡਰਾਂ ਨੇ, 3-3 ਲੱਖ 4-4 ਲੱਖ ਪੈਨਸ਼ਨ ਬਣਦੀ ਆ, ਉਹਦੀ ਕਟੌਤੀ ਕਰ ਦਿਓ, 25 ਉਹਦੀ ਕਰ ਦਿਓ, ਘੱਟੋ ਘੱਟ 25 ਕਰ ਦਿਓ ਇੱਕ ਪੈਨਸ਼ਨ 'ਚ। ਮੰਨ ਲਓ ਜਿਹੜਾ ਲੀਡਰ 4 ਲੈ ਰਿਹਾ ਪੈਨਸ਼ਨਾਂ, 3 ਲੱਖ ਰੁਪਈਆ ਜਾਣ ਡਿਆ, ਤੇ ਉਹਦਾ ਘੱਟ ਕਰ ਦਿਓ 25%, ਕਿੰਨਾ ਪੈਸਾ ਬਾਜੂ ਸਾਲ ਦਾ। ਜਿਹੜਾ ਇੱਕ ਵਿਧਾਇਕ ਆ ਉਹ 15,000 ਟੈਲੀਫੋਨ ਦਾ ਲਈ ਜਾਂਦਾ। ਦੇਖੋ ਕਿਹੜਾ ਉਹ ਇਰਾਕ ਰਾਮ 'ਚ ਲਾਈ ਰੱਖਦਾ ਟੈਲੀਫੋਨ, ਇੱਥੇ ਸਾਡੇ ਵਰਗਾ 500 'ਚ ਪਵਾ ਲੇ ਤੇ ਕਾਕਾ ਵੀ ਗੇਮ ਖੇਡੀ ਜਾਂਦਾ। ਪੱਬ ਜੀ ਕੇ ਭਾਬੀ ਜੀ ਪਤਾ ਨਹੀਂ ਇਹਨੂੰ ਕਹਿੰਦੇ ਆ, ਤੇ ਕਾਕੇ ਦੀ ਮਾਂ ਵੀ ਜਿਹੜੀ ਉਹ ਵੀ YouTube ਤੇ ਗਾਣੇ ਸੁਣ ਲੈਂਦੀ ਆ, ਤੇ ਕਾਕੇ ਦਾ ਪਾਪਾ ਵੀ ਹੈ ਜਿਹੜਾ ਉਹ ਵੀ ਕੰਮ ਚਲਾਈ ਜਾਂਦਾ ਆਪਦਾ 500 ਦੇ ਪੈਕ 'ਚ। ਤੇ ਇਹ ਕਿਹੜਾ ਪੈਕ ਪਾਉਂਦੇ ਆ, ਕੀ ਉਹਦੇ 'ਚ ਵਹਿੰਦੇ? ਮੈਨੂੰ ਤਾਂ ਸਮਝ ਤੋਂ ਪਰੇ ਦੀ ਲੱਗਦੀ ਆ ਗੱਲ ਕਿ ਉਹ ਵੀ ਘੱਟ ਕਰੋ। ਤੇ ਫਿਰ ਦੂਜੀ ਗੱਲ ਆ, ਮੀਟਿੰਗਾਂ ਸ਼ੀਟਿੰਗਾਂ ਜਿਹੜੀਆਂ ਹੁਣ ਵੀ ਅੱਗੇ ਚੱਲੀਆਂ, ਮੈਂ ਵਾਰ-ਵਾਰ ਕਹਿੰਦਾ ਕਿ ਵਰਚੁਅਲ ਮੀਟਿੰਗਾਂ ਕਰੋ। ਇਸ ਤੋਂ ਇਲਾਵਾ ਹੋਰ ਕਿੰਨੇ ਖਰਚੇ ਆ। ਜਿਸ ਤਰ੍ਹਾਂ ਇੱਕ ਉਦਾਹਰਨ ਦੇ ਤੌਰ ਤੇ ਮੈਂ ਤੁਹਾਨੂੰ ਹੋਰ ਗੱਲ ਦੱਸਦਾ ਕਿ ਜਿਹੜੀਆਂ ਵਿਧਾਨਕ ਕਮੇਟੀਆਂ ਬਣਾਉਂਦੇ ਨੇ, ਉਹਨਾਂ ਦੇ ਵਿੱਚ ਬਹੁਤ ਸਾਰੀਆਂ ਕਮੇਟੀਆਂ 'ਚ ਕੰਮ ਹੀ ਕੋਈ ਨਹੀਂ ਹੁੰਦਾ, ਤੇ ਉਹ ਭੱਤੇ ਤਨਖਾਹਾਂ ਉਸ ਤਰ੍ਹਾਂ ਹੀ ਲਈ ਜਾਂਦੇ ਆ ਖਰਚੇ। ਆ ਸਿਮਰਨਜੀਤ ਸਿੰਘ ਬੈਂਸ ਨੇ, ਮੈਂ ਮਿਸਾਲ ਤੱਥ ਨਾਲ ਗੱਲ ਕਰਦਾ, ਮਿਸਾਲ ਦੇਣਾ ਤੁਹਾਨੂੰ। ਸਿਮਰਨਜੀਤ ਸਿੰਘ ਬੈਂਸ ਨੇ ਚਿੱਠੀ ਲਿਖੀ ਹੈ ਬਕਾਇਦਾ ਸਪੀਕਰ ਨੂੰ, 10 ਕੁ ਦਿਨ ਪਹਿਲਾਂ। ਉਹਨੇ ਆਖਿਆ ਜੀ ਮੈਨੂੰ ਪਾਇਆ ਗਿਆ ਵਾ ਵਿਧਾਨਕ ਕਮੇਟੀ ਦੇ ਵਿੱਚ ਕਿ ਲਾਇਬ੍ਰੇਰੀ ਦਾ ਕੰਮ ਵੇਖਣਾ, ਤੇ ਲਾਇਬ੍ਰੇਰੀ ਦਾ ਸੁੱਖ ਨਾਲ ਤਾਂ ਕੰਮ ਹੈ ਹੀ ਨਹੀਂ ਹੈ। ਜਦੋਂ ਕਿਸੇ ਨੇ ਜਾਣਾ ਹੀ ਨਹੀਂ, ਕਿਤਾਬ ਕਿਸੇ ਨੇ ਪੜ੍ਹਨੀ ਨਹੀਂ, ਤੇ ਲਾਇਬ੍ਰੇਰੀ ਉਹ ਕਹਿੰਦੇ ਜਾਂ ਤੇ ਸਾਨੂੰ ਕੰਮ ਦਿਓ ਜਾਂ ਸਾਡੇ ਭੱਤੇ ਭੁੱਤੇ ਬੰਦ ਕਰੋ ਬਈ, ਅਸੀਂ ਨਹੀਂ ਲੈਣੇ। ਤੇ ਇਸ ਤਰ੍ਹਾਂ ਹੀ ਹੋਰ ਕਮੇਟੀਆਂ ਜਿਹੜੀਆਂ ਉਹ ਸਾਰਾ ਕੁਝ ਬੰਦ ਕਰੋ। ਤੇ ਇਸ ਤਰ੍ਹਾਂ ਦੇ ਸਰਫੇ ਕਰਨੇ ਚਾਹੀਦੇ। ਇਹਨਾਂ ਦੀਆਂ ਜੀਪਾਂ ਕਾਰਾਂ ਤੇ ਗਾਹ ਇਹਨਾਂ ਦੇ ਰਿਸ਼ਤੇਦਾਰਾਂ ਨੂੰ ਵੀ ਝੂਟੇ ਦੇਈ ਜਾਂਦੀਆਂ। ਉਹ ਵੀ ਆਪ ਕੀ ਇਹਨੂੰ ਕਹਿੰਦੇ ਆ, ਤੁਸੀਂ ਵਾਵਾ ਤਕਨੀਕੀ ਤੌਰ ਤੇ ਜਾਣੂ ਆ, GPS ਲਾਉਂਦੇ ਆ ਤੁਹਾਡੇ ਇੱਧਰ ਬਾਹਰ। ਉਸ ਤਰ੍ਹਾਂ ਲੌਗ ਬੁੱਕ, GPS, ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਸਖਤ ਕਰਨ ਕਿ ਕਿੱਥੇ ਕਿੱਥੇ ਜਾਂਦੀਆਂ ਇਹਨਾਂ ਦੀਆਂ ਗੱਡੀਆਂ, ਪਤਾ ਲੱਗ ਜੂਗਾ। ਸੋ ਇਹ ਸਾਰੀਆਂ ਚੀਜ਼ਾਂ ਫਿਰ ਇੱਧਰ ਵੀ ਕਰਨ। ਇਹ ਬਹੁਤ ਲਾਜ਼ਮੀ ਆ ਕਿ ਜਦੋਂ ਤੁਸੀਂ ਆਪ ਮਿਸਾਲ ਪੇਸ਼ ਕਰੋਗੇ, ਲੋਕ ਵੀ ਕਹਿਣਗੇ ਕਿ ਹਾਂ ਭਾਈ ਸਰਫਾ ਤੁਹਾਡਾ ਵੀ ਵਾਜਬ ਆ, ਖਰਚਾ ਤੁਹਾਡਾ ਵੀ ਵਾਜਬ ਆ, ਸਰਫਾ ਅਸੀਂ ਵੀ ਕਰਦੇ ਆ। ਤਾਂ ਮਿਸਾਲ ਤੁਹਾਡੇ ਤੋਂ ਪੈਦਾ ਹੋਣੀ ਚਾਹੀਦੀ ਆ। ਤੁਹਾਡੇ ਲੋਕ ਤੇ ਪਤਾ ਹੀ ਆ ਤੁਹਾਨੂੰ ਕਿ ਬੀਬੀ ਭੱਠਲ ਦਾ 80 ਲੱਖ ਕੋਠੀ ਵਾਲਾ ਕਿਵੇਂ ਇੱਧਰ ਉੱਧਰ ਵਲੇਟਿਆ ਇਹਨਾਂ ਨੇ, ਬਚਾਉਣ ਵਾਸਤੇ ਉਹਨੂੰ ਚੇਅਰਪਰਸਨ ਬਣਾ ਦਿੱਤਾ। ਇੱਕ ਮੁੱਖ ਮੰਤਰੀ ਹੈ ਜਿਹੜੀ ਸਾਬਕਾ ਮੁੱਖ ਮੰਤਰੀ, ਉਹਨੂੰ ਚੇਅਰਪਰਸਨ ਬਣਾਇਆ ਗਿਆ ਇਸੇ ਕਰਕੇ ਕਿ ਉਹਦੀ ਕੋਠੀ ਹੈ ਜਿਹੜੀ ਉਹ ਬਚ ਜਾਵੇ। ਸੋ ਕੋਠੀ ਦੇ ਰੈਨੋਵੇਟ ਵਾਸਤੇ ਤੁਹਾਨੂੰ 2-2, 2.5 ਕਰੋੜ ਰੁਪਈਆ ਖਰਚਾ ਚਾਹੀਦਾ। ਤੁਹਾਨੂੰ ਫਰਨੀਚਰ ਹੈ ਜਿਹੜਾ ਦਫ਼ਤਰ ਦਾ ਉਹ 70-70, 80-80 ਲੱਖ ਦਾ ਚਾਹੀਦਾ। ਤੁਸੀਂ ਆਪ ਵੀ ਸਰਫਾ ਕਰੋ, ਸਰਫੇ ਨੂੰ ਹੱਥ ਮਾਰੋ, ਐਂ ਗੱਡੀ ਚੱਲਣੀ ਹੈ ਘਰ ਦੀ। ਜੀ 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 ਬਿਲਕੁਲ। ਅਗਲੀ ਮਿੰਟੂ ਜੀ ਗੱਲ ਕਰੀਏ, ਕਹਿੰਦੇ ਪ੍ਰੈਸ ਕਾਨਫਰੰਸ ਦੇ ਵਿੱਚ ਸਮਾਜਿਕ ਦੂਰੀ ਦੀ ਉਲੰਘਣਾ ਕਰਨ ਕਾਰਨ ਆਮ ਆਦਮੀ ਪਾਰਟੀ ਨੂੰ ਹਾਈ ਕੋਰਟ ਦੇ ਵਿੱਚ ਘੜੀਸਿਆ। ਇੱਦਾਂ ਤੇ ਫਿਰ ਸਾਰੇ ਹੀ ਹਾਈ ਕੋਰਟ ਪਹੁੰਚ ਜਾਣਗੇ। ਹਾਂ ਬਿਲਕੁਲ, ਦੂਜੇ ਵੀ ਲੈ ਜਾਣਗੇ, ਆਮ ਆਦਮੀ ਪਾਰਟੀ ਵਾਲੇ ਵੀ ਲੈ ਜਾਣਗੇ ਇਹਨਾਂ ਨੂੰ। ਔਰ ਵੈਸੇ ਵੀ ਰਾਜਾ ਵੜਿੰਗ ਤੇ ਚਲੇ ਗਿਆ, ਰਾਜਾ ਵੜਿੰਗ ਫਸ ਗਿਆ। ਇਹਨਾਂ ਦਾ ਇੱਕ ਚੇਅਰਮੈਨ ਥਾਪਿਆ ਸੀਗਾ ਤੇ ਉਹਦੀ ਤਾਜਪੋਸ਼ੀ ਵੇਲੇ ਅੱਛਾ ਖਾਸਾ ਕੱਟ ਕੀਤਾ।
ਤੇ ਉਹ ਕਿਸੇ ਨੇ ਵੀਡੀਓ ਭੇਜ ਕੇ ਉੱਥੇ ਲਾ ਦਿੱਤੀ, ਰਿਟ ਇਹਨਾਂ ਨੇ ਤੇ ਕੁਛ ਕੀਤਾ ਨਹੀਂ। ਇਸੇ ਤਰ੍ਹਾਂ ਆਪਾਂ ਨੂੰ ਯਾਦ ਹੋਣਾ ਕਿ ਇੱਕ ਚੰਡੀਗੜ੍ਹ ਦੇ ਵਿੱਚ ਇਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਸੀਗੀ, ਤੇ ਪ੍ਰੈਸ ਕਾਨਫਰੰਸ ਜਦੋਂ ਕੀਤੀ ਗਈ ਸੀ ਉਹਦੇ ਵਿੱਚ ਇਹਨਾਂ ਨੇ ਉਹ ਇੱਕ ਹੈਗੀ ਹੈ ਨਾ ਕੁੜੀ ਅਨਮੋਲ ਗਗਨ ਮਾਨ, ਐਸਾ ਨਾਮ ਹੈ ਉਹਦਾ, ਉਹ ਸ਼ਾਮਲ ਕੀਤੀ ਸੀ। ਇੱਕ ਭਾਈ ਸਾਹਿਬ ਕੋਈ ਲਿਬੜਾ ਕਹਿ ਕੇ ਸ਼ਾਮਲ ਕੀਤਾ ਸੀ, ਉਹ ਦੂਜੇ ਦਿਨ ਪ੍ਰੈਸ ਨੋਟ ਲਵਾਈ ਖੜਾ ਹੈਗਾ, ਕਹਿੰਦਾ ਯਾਰ ਮੈਨੂੰ ਤਾਂ ਐਵੇਂ ਨਾ ਸੱਦਿਆ ਸੀਗਾ, ਕਹਿੰਦੇ ਪਾਰਟੀ 'ਚ ਸ਼ਾਮਲ ਕਰ ਲਿਆ, ਅਗਲੇ ਦਿਨ ਖਬਰ ਲਵਾਤੀ ਆ। ਤੇ ਬੰਦਾ ਪੁੱਛੇ ਭਲਿਆ ਮਾਨਸਾ, ਉਹ ਕਹਿੰਦਾ ਕਿ ਸੁਖਬੀਰ ਸਿੰਘ ਬਾਦਲ ਵਾਸਤੇ ਮੈਂ ਜਿੰਦ ਜਾਨ ਦੇਣ ਨੂੰ ਤਿਆਰ ਹੈ, ਕਿ ਤੂੰ ਉੱਥੇ ਲੈਣ ਕੀ ਗਿਆ ਸੀਗਾ ਆਮ ਆਦਮੀ ਪਾਰਟੀ ਦੇ ਹੈਡਕੁਆਟਰ 'ਚ। ਇੱਕ ਕਾਮਰੇਡ ਇਹਨਾਂ ਨੇ ਕੀਤਾ ਸੀਗਾ ਪਾਰਟੀ 'ਚ ਸ਼ਾਮਲ, ਤੇ ਉਦੋਂ ਜਿਸ ਤਰ੍ਹਾਂ ਇਹ ਬੈਠੇ ਸੀ ਫਿਰ ਸਭ ਨੂੰ ਪਤਾ ਲੱਗ ਹੀ ਜਾਣਾ ਸੀ, ਕਿਉਂਕਿ ਚੈਨਲ ਲਾਈਵ ਕਰ ਰਹੇ ਸੀਗੇ। ਤਾਂ ਕਿਸੇ ਨੇ ਪੁਲਿਸ ਸ਼ਿਕਾਇਤ ਕੀਤੀ ਤੇ ਸ਼ਿਕਾਇਤ ਤੇ ਕੋਈ ਕਾਰਵਾਈ ਨਹੀਂ ਹੋਈ। ਹੁਣ ਹਾਈ ਕੋਰਟ 'ਚ ਚਲੇ ਗਏ ਆ, ਤੇ ਇਹਦਾ ਮਤਲਬ ਇਹ ਆ ਕਿ ਹਾਈ ਕੋਰਟ ਦੇ ਵਿੱਚ ਜੇ ਮੰਨ ਲਓ ਫੁਟੇਜ ਉਹ ਮੰਨੀਆਂ ਜਾਂਦੀਆਂ, ਮਾਨਤਾ ਪ੍ਰਾਪਤ ਹੋ ਜਾਂਦੀਆਂ, ਤੇ ਬਹੁਤ ਔਖਾ ਹੋ ਜਾਊਗਾ ਆਮ ਆਦਮੀ ਪਾਰਟੀ ਵਾਸਤੇ। ਸੋ ਜੁਰਮਾਨਾ ਜੁਰਮਾਨਾ ਇਹਨਾਂ ਨੂੰ ਭਰਨਾ ਪਊਗਾ, ਹੋਰ ਹੋਣਾ ਤੇ ਕੀ ਆ। ਪਰ ਗੱਲ ਇਹ ਆ ਕਿ ਦੇਖੋ ਨਹੀਂ ਚਾਹੀਦਾ, ਜਦੋਂ ਤੁਹਾਡੇ ਵਰਗੇ ਲੋਕ ਇਸ ਤਰ੍ਹਾਂ ਮੋਹਤਬਰ ਲੋਕ ਏਦਾਂ ਕਰਨਗੇ ਤੇ ਫਿਰ ਗੱਲ ਨਹੀਂ ਬਣਦੀ, ਚਾਹੇ ਉਹ ਵਿਰੋਧੀ ਤੇ ਰਿਹਾ ਚਾਹੇ ਉਹ ਹੁਕਮਰਾਨ ਤੇ ਰਿਹਾ। ਪਰ ਗੱਲ ਇਹ ਆ ਕਿ ਆਮ ਆਦਮੀ ਪਾਰਟੀ ਵਾਲਿਆਂ ਨੂੰ ਤਾਂ ਜ਼ਰੂਰ ਘੜੀਸਿਆ ਜਾਂਦਾ ਹੈ। ਸੁਖਬੀਰ ਸਿੰਘ ਬਾਦਲ ਹੋਰੀ ਤੇ ਜਦੋਂ ਸਾਰਾ ਕੁਛ ਇਹ ਬੰਦ ਸੀਗਾ, ਉਦੋਂ ਆਪਣੇ ਪਿੰਡ ਹੀ ਸੱਦ ਕੇ ਲੀਡਰਾਂ ਦੇ ਨਾਲ ਮੀਟਿੰਗਾਂ ਕਰੀ ਜਾਂਦੇ ਹੁੰਦੇ ਸੀਗੇ। ਤਾਂ ਇਹ ਚੀਜ਼ਾਂ ਠੀਕ ਆ, ਨਹੀਂ ਹੋਣੀਆਂ ਚਾਹੀਦੀਆਂ। ਪਰ ਗੱਲ ਇਹ ਆ ਕਿ ਤੁਹਾਡੇ ਆਪਣੇ ਬੰਦੇ, ਚਲੋ ਇਹ ਤੇ ਵਿਰੋਧੀ ਧਿਰ ਵਾਲੇ ਸ਼ਿਕਾਇਤਾਂ ਵੀ ਹੋ ਜਾਣਗੀਆਂ, ਸ਼ਾਇਦ ਹੋ ਸਕਦਾ ਫਾਈਨ ਵੀ ਭਰਨਾ ਪੈ ਜਾਏ, ਪਰ ਤੁਹਾਡੇ ਵਾਲੇ ਕਿੱਥੇ ਹੱਸਦੇ ਆ। ਸੁਖੀ ਰੰਧਾਵਾ ਜੀ ਨੇ ਇੱਕ ਬਾਘਾ ਪੁਰਾਣਾ 'ਚ ਕੱਟ ਕੀਤਾ ਸੀਗਾ, ਜਿਹੜਾ ਮੰਤਰੀ ਇਹਨਾਂ ਦਾ ਆਸ਼ੂ, ਉਹ ਦਾਣਾ ਮੰਡੀਆਂ 'ਚ ਕੱਟ ਸਮੇਤ ਤੁਰਿਆ ਫਿਰਦਾ ਸੀ। ਜਦੋਂ ਕਰਫਿਊ ਲੱਗੇ ਸੀਗੇ, ਜਦੋਂ ਲੋਕ ਤੜੇ ਹੋਏ ਸੀਗੇ ਸਾਰਾ ਕੁਛ, ਉਦੋਂ ਇਹ ਦਾਣਾ ਮੰਡੀਆਂ 'ਚ ਵਗਾਂ ਦੇ ਵਗ ਲਈ ਫਿਰਦੇ ਸੀਗੇ। ਸੋ ਇਹ ਸਾਰਾ ਕੁਛ, ਪਰ ਮੈਂ ਮੰਨਦਾ ਕਿ ਗਲਤ ਆ, ਸਿਆਸਤਦਾਨਾਂ ਨੂੰ ਮੋਹਤਬਰ ਬੰਦਿਆਂ ਨੂੰ ਅੱਛੀ ਫਿਰਤ ਪਾਉਣੀ ਚਾਹੀਦੀ ਹੈ। ਜੀ ਜੀ, ਅਗਲੀ ਗੱਲ ਕਰੀਏ, ਸਰਕਾਰੀ ਅਤੇ ਨਿੱਜੀ ਸਕੂਲਾਂ ਤੋਂ PSEB ਵਸੂਲੇਗਾ ਫੀਸ। ਹੁਣ ਆਹ ਦੇਖੋ, ਅਜੇ ਪਰਸੋਂ ਕੈਪਟਨ ਸਾਹਿਬ ਕਹਿਣ ਡਏ ਸੀਗੇ ਕਿ ਦੇਖੋ ਜੀ ਸਰਕਾਰੀ ਬੱਚਿਆਂ ਤੋਂ ਆਪਾਂ ਕਿਸੇ ਕਿਸਮ ਦੀ, ਸਰਕਾਰੀ ਭਾਵ ਜਿਹੜੇ ਸਕੂਲਾਂ 'ਚ ਪੜ੍ਹਦੇ ਆ, ਇਹ ਨਹੀਂ ਹੈ ਕਿ ਸਰਕਾਰੀ ਬੱਚੇ ਉਹ ਇਹਨਾਂ ਨੇ ਗੋਦ ਲਏ ਆ, ਐਸਾ ਨਹੀਂ ਕਰਦੇ ਇਹ। ਤਾਂ ਮਤਲਬ ਇਹ ਵਾ ਕਿ ਆਂਦੇ ਸੀਗੇ ਕਿ ਸਰਕਾਰੀ ਸਕੂਲਾਂ ਤੋਂ ਅਸੀਂ ਧੇਲਾ ਨਹੀਂ ਲੈਣਾ। ਤੇ ਦੇਖੋ ਹੁਣ ਕਿੰਨੀ ਛੇਤੀ ਮੁੱਕਰ ਗਏ, ਇੰਨੀ ਛੇਤੀ ਤੇ ਸ਼ਰਾਬ ਪੀਤੀ ਵਾਲਾ ਵੀ ਨਹੀਂ ਮੁੱਕਰਦਾ ਤੜਕੇ ਉੱਠ ਕੇ, ਜਿੰਨੀ ਛੇਤੀ ਸਰਕਾਰ ਵਾਲੇ ਮੁੱਕਰ ਜਾਂਦੇ ਆ। ਵੈਸੇ ਚੱਲਦੀ ਸਰਕਾਰ ਸ਼ਰਾਬ ਤੋਂ ਹੀ ਆ, ਇਹ ਵੀ ਇੱਕ ਸੱਚ ਹੀ ਆ, ਕਾਤੀ ਆ। ਤਾਂ ਦੇਖੋ ਹੁਣ ਇਹਨਾਂ ਨੇ ਕੀ ਐਲਾਨ ਕੀਤਾ, PSEB ਨੇ, ਪੰਜਾਬ ਸਕੂਲ ਐਜੂਕੇਸ਼ਨ ਬੋਰਡ ਨੇ, ਕਿ ਜੋ ਇਹਨਾਂ ਤੋਂ ਸਹਾਇਤਾ ਪ੍ਰਾਪਤ ਸਕੂਲ ਚੱਲਦੇ ਆ, ਨਿੱਜੀ ਸਕੂਲ ਆ ਜਾਂ ਜਿਹੜੇ ਪ੍ਰਾਇਮਰੀ ਆ, ਮਿਡਲ ਆ ਜਾਂ ਹਾਇਰ ਸੈਕੰਡਰੀ ਵਾਲੇ ਆ, ਇਹ ਸਾਰਿਆਂ ਤੋਂ ਫੀਸ ਵਸੂਲੀ ਜਾਏਗੀ। ਕਿਸੇ ਤੋਂ 8400 ਸਾਲ ਦੀ, ਕਿਸੇ ਤੋਂ ਲਾ ਲਓ 6000 ਸਾਲ ਦੀ, ਕਿਸੇ ਤੋਂ 2400, ਕਿਸੇ ਤੋਂ 1200, ਮਤਲਬ ਕਿ ਜਿੱਦਾਂ ਪ੍ਰਾਇਮਰੀ ਲੈਵਲ ਦੇ ਸਕੂਲ ਆ। ਸੋ ਇਹ ਮੈਂ ਤੁਹਾਨੂੰ ਮੋਟੇ ਤੌਰ ਤੇ ਦੱਸ ਦਿੱਤਾ, ਫਿਗਰ ਆਪਾਂ ਬਹੁਤ ਕੀ ਕੋਟ ਕਰਨੇ ਆ। ਹੁਣ ਦੇਖੋ ਇਹਦੇ 'ਚ ਰੌਲਾ ਇਹੋ ਹੀ ਆ ਕਿ ਗਰੀਬ ਬੱਚੇ ਪੜ੍ਹਦੇ ਆ ਨਾ ਸਕੂਲਾਂ ਦੇ ਵਿੱਚ, ਤਾਂ ਬੋਝ ਕਿਹਦੇ ਤੇ ਪਏਗਾ? ਜਾਂ ਤਾਂ ਹੁਣ ਮਾਸਟਰ ਆਪਣੀ ਜੇਬ 'ਚ ਦੇਣ, ਮਾਸਟਰਾਂ ਦਾ ਤੇ ਆਪਦਾ ਮੰਦਾ ਆ ਜਾਊਗਾ, ਉਹਨਾਂ ਦੀਆਂ ਤਨਖਾਹਾਂ ਪਤਾ ਨਹੀਂ ਵੇਲੇ ਸਿਰ ਆਉਂਦੀਆਂ ਹੋਣਗੀਆਂ ਜਾਂ ਨਹੀਂ ਆਉਣਗੀਆਂ। ਸਕੂਲ ਜਿਹੜੇ ਆ ਉਹ ਤਕਰੀਬਨ ਬੰਦ ਪਏ ਆ। ਇਹਨਾਂ ਨੇ ਕੀਤਾ ਕੀ ਸੀਗਾ ਕਿ ਚੈਨਲ ਦੇ ਮਾਰਫਤ ਇਹਨਾਂ ਨੇ ਆਖਿਆ ਸੀਗਾ ਕਿ ਸਿਲੇਬਸ ਘੱਲਾਂਗੇ, ਠੀਕ ਹੈ ਜੀ। ਤਾਂ ਚੈਨਲ ਵੈਸੇ ਤੇ ਸਰਕਾਰ ਜਿਹੜੀ ਆ ਉਹ ਸਰਕਾਰੀ ਚੈਨਲ ਵਰਤ ਸਕਦੀ ਆ, ਜਿਸ ਤਰ੍ਹਾਂ ਲਾ ਲਓ ਕਿ DD ਪੰਜਾਬੀ ਵਗੈਰਾ ਆ, ਇਹੋ ਜਿਹੀ ਰਹਿਤ ਇੰਨੀ ਕਿਤੇ ਰਹਿਤ ਲੈ ਸਕਦੇ ਆ। ਜਦ ਤੁਸੀਂ ਨਿੱਜੀ ਸਕੂਲਾਂ ਨੂੰ ਕਹਿੰਦੇ ਹੋ ਕਿ ਭਾਈ ਫੀਸ ਤੁਸੀਂ ਨਾ ਲਓ, ਤੇ ਮਾਪਿਆਂ ਨੂੰ ਕਹਿੰਦੇ ਕਿ ਭਾਵੇਂ ਕੋਰਟ ਨੇ ਆਰਡਰ ਕਰ ਦਿੱਤੇ ਤੁਸੀਂ ਫੀਸ ਨਹੀਂ ਦੇਣੀ, ਅਸੀਂ ਸੁਪਰੀਮ ਕੋਰਟ 'ਚ ਗਾਂਹ ਜਾਵਾਂਗੇ। ਤੇ ਦੂਜੇ ਪਾਸੇ ਤੁਸੀਂ ਇੱਕ ਚੈਨਲ ਦੇ ਥਰੂ ਸਿਲੇਬਸ ਘੱਲਿਆ ਜਿਹੜਾ ਕਿ ਜ਼ਿਆਦਾਤਰ ਗਰੀਬ ਬੱਚਿਆਂ ਤੱਕ ਕੱਪੜਾ ਹੋਊ, ਕਿਉਂਕਿ ਸਰਕਾਰੀ ਸਕੂਲਾਂ 'ਚ ਗਰੀਬ ਬੱਚੇ ਪੜ੍ਹਦੇ ਆ, ਤੁਸੀਂ ਉਹਨਾਂ ਦਾ ਬਿੱਲ ਵੀ ਭੇਜ ਰਹੇ ਹੋ। ਔਰ 2 ਦਿਨ ਪਹਿਲਾਂ ਕੈਪਟਨ ਸਾਹਿਬ ਇਹ ਗੱਲ ਕਹਿੰਦੇ ਆ ਕਿ ਦੇਖੋ ਜੀ ਸਰਕਾਰੀ ਬੱਚੇ ਤੋਂ ਕਿਸੇ ਕਿਸਮ ਦੀ ਕੋਈ, ਸਰਕਾਰੀ ਬੱਚਾ ਮੈਂ ਵਾਰ-ਵਾਰ ਕਹਿ ਰਿਹਾ ਜਿਹੜਾ ਸਕੂਲ 'ਚ ਪੜ੍ਹਦਾ, ਕਿ ਉਸ ਬੱਚੇ ਤੋਂ ਇੱਕ ਧੇਲਾ ਵੀ ਅਸੀਂ ਫੀਸ ਦਾ ਨਹੀਂ ਲੈਣਾ। ਤੇ ਆਹ ਕੀ ਹੁਣ ਤਮਾਸ਼ਾ ਕੀ ਚੱਲਦਾ ਪਿਆ? ਇਹ ਗੱਲਾਂ ਜਿਹੜੀਆਂ ਨੇ ਬਹੁਤ ਵਾਹੀਆਤ ਗੱਲਾਂ ਨੇ, ਸਰਕਾਰ ਵਾਸਤੇ ਤਾਂ ਮਖੌਲ ਆ। ਮਤਲਬ ਕਿ ਇੱਕ ਪਾਸੇ ਤੁਸੀਂ ਕਹਿ ਦਿੰਦੇ ਹੋ, ਅਖਬਾਰਾਂ 'ਚ ਪ੍ਰਚਾਰ ਕਰ ਦਿੰਦੇ ਹੋ ਕਿ ਨਹੀਂ ਜੀ ਅਸੀਂ ਤੇ ਇੱਕ ਧੇਲਾ ਨਹੀਂ ਫੀਸ ਦਾ ਲੈਣਾ, ਤੇ ਉਸ ਤੋਂ 24 ਘੰਟਿਆਂ ਬਾਅਦ 48 ਘੰਟਿਆਂ ਬਾਅਦ ਤੁਹਾਡਾ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਹੈ ਜਿਹੜਾ ਉਹ ਚਿੱਠੀ ਕਰ ਦਿੰਦਾ, ਨੋਟਿਸ ਕੱਢ ਦਿੰਦਾ ਕਿ ਲਓ ਭਾਈ ਫੀਸ ਲਿਆਓ। ਇਹ ਮੇਰੇ ਖਿਆਲ ਨਾਲ ਗਲਤ ਹੈ, ਕਿਉਂਕਿ ਸਕੂਲਾਂ ਕੋਲ ਵੀ ਇੰਨੇ ਫੰਡ ਨਹੀਂ ਹੁੰਦੇ, ਉਹ ਜਾ ਕੇ ਪੰਚਾਇਤਾਂ ਕੋਲੋਂ ਲੈਣਗੇ ਜਾਂ ਇੱਧਰੋਂ ਆਪਣੀ ਜੇਬ ਦੇ ਵਿੱਚੋਂ ਭਰਨਗੇ, ਤੇ ਜਾਂ ਫਿਰ ਅਖੀਰ ਗਰੀਬ ਬੱਚਿਆਂ ਦੀ ਬੋਝ ਪਾਉਣਗੇ ਕਿ ਹਾਂ ਭਾਈ, ਹਾਲਾਂਕਿ ਹੋ ਸਕਦਾ ਉਹਨਾਂ 'ਚੋਂ ਬਹੁਤਿਆਂ ਨੇ ਚੈਨਲ ਵੀ ਨਾ ਵੇਖਿਆ ਹੋਵੇ। ਕਈ ਗਰੀਬ ਘਰ ਐਸੇ ਅੱਜ ਵੀ ਮੌਜੂਦ ਆ ਜਿਨ੍ਹਾਂ ਦੇ ਘਰ ਟੈਲੀਵਿਜ਼ਨ ਨਹੀਂ ਹੈਗਾ,
ਤਾਂ ਜਿਨ੍ਹਾਂ ਦੇ ਕੋਲ ਸਮਾਰਟਫੋਨ ਵੀ ਨਹੀਂ ਹੈਗੇ ਤਾਂ ਉਹਨਾਂ ਨੂੰ ਵੀ ਬਿੱਲ ਭਰਨ ਲਈ ਆਖਿਆ ਜਾਊਗਾ ਕਿ ਹਾਂ ਬਿੱਲ ਭਰੋ ਫਿਰ। ਜੀ ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਆਪਾਂ ਗੱਲ ਕਰੀਏ, ਕਹਿੰਦੇ ਪੰਜਾਬ ਦੀ ਸਨਅਤ ਲਈ ਪਾਵਰਕਾਮ ਦਾ ਨਵਾਂ ਤਾਨਾਸ਼ਾਹੀ ਫਰਮਾਨ। ਦੇਖੋ ਕੋਈ ਵਰਗ ਰਹਿ ਗਿਆ ਵਧਾਈ ਦੇ ਨਾਲ। ਸਹੀ ਜਦੋਂ ਗੱਲ। ਆਪਾਂ ਕਹੀਏ ਕਿ ਭਾਈ ਹਾਂ ਯਾਰ ਤੂੰ ਬੜਾ ਸੌਖਾ ਆ, ਸਰਕਾਰ ਤੇਰੇ ਤੇ ਬੜੀ ਮਿਹਰਬਾਨ ਹੈ, ਤੇਰੀ ਤੇ ਮੌਜ ਆ ਮਿੱਤਰਾ ਮੌਜ ਆ। ਕੋਈ ਵਰਗ ਐਸਾ ਹੈਗਾ, ਕਿਸਾਨ ਸੜਕ ਤੇ ਹੈ, ਮਜ਼ਦੂਰ ਜਿਹੜੇ ਉਹ ਸੜਕ ਤੇ, ਕਰਮਚਾਰੀ ਹੈ ਜਿਹੜੇ ਉਹ ਵੀ ਵਿਚਾਰੇ ਮੁਜ਼ਾਹਰਾ ਜਿਹਾ ਕਰੀ ਜਾਂਦੇ ਸੀ, ਕਹਿੰਦੇ ਕਿ ਹੋਰ ਤਾਂ ਕੁਛ ਨਹੀਂ, ਅਸੀਂ ਨਾ ਜਿਹੜੀ ਆਉਂਦੀ ਪਈ ਆ 5 ਅਗਸਤ ਪਤਾ ਨਹੀਂ 15 ਅਗਸਤ ਕਾਲੇ ਝੰਡੇ ਲਾਵਾਂਗੇ ਕੋਠਿਆਂ ਤੇ। ਮੈਂ ਕਿਹਾ ਕਾਲੇ ਲਾਓ ਨੀਲੇ ਲਾਓ, ਇਹਨਾਂ ਨੂੰ ਕੀ ਫਰਕ ਪੈਣਾ, ਇਹਨਾਂ ਦੇ ਤਾਂ ਦਿਲ ਹੀ ਕਾਲੇ ਹੋਏ ਪਏ ਆ, ਖੂਨ ਚਿੱਟੇ ਹੋਏ ਪਏ ਆ, ਇਹਨਾਂ ਨੂੰ ਕੀ ਫਰਕ ਪੈਣਾ ਜੇ। ਔਰ ਦੂਜੀ ਗੱਲ ਆ, ਉਹ ਵਿਚਾਰੇ ਕਹਿੰਦੇ ਸੀ ਮੁਲਾਜ਼ਮ, ਕਹਿੰਦੇ ਕਿ ਆ ਜਿਹੜੇ ਰਹਿ ਗਏ ਆ ਸਾਡੇ ਕੋਲ ਮੋਬਾਈਲ ਫੋਨ, ਇਹ ਵੀ ਲੀਡਰਾਂ ਨੂੰ ਦੇ ਦਿਓ, ਇਹਨਾਂ ਦਾ ਢਿੱਡ ਭਰ ਜਾਵੇ, ਇਹਨਾਂ ਦਾ ਘਰ ਭਰ ਜਾਵੇ, ਜਿਹੜਾ 100-200 ਦੇਣਾ ਮੋਬਾਈਲ ਪਤਾ ਇਹ ਵੀ ਕੱਟ ਕੇ ਇਹਨਾਂ ਨੂੰ ਦਿਓ, ਸਿਆਪਾ ਨਿਬੜੇ ਸਾਡੇ ਪੱਲੇ। ਤਾਂ ਐਸੀਆਂ ਕਹਾਣੀਆਂ। ਕਰਮਚਾਰੀ ਆਪਣੀ ਥਾਂ ਤੇ ਦੁਖੀ ਆ। ਫਿਰ ਇਹ ਵਰਗ ਦੇਖ ਲਓ ਹੁਣ ਜਿਹੜਾ ਇੰਡਸਟਰੀ ਦਾ, ਕਿਉਂਕਿ ਦੇਖੋ ਸਨਅਤ ਅਸੀਂ ਕਹਿ ਦਿੰਦੇ ਆ ਕਿ ਇਹਨਾਂ ਤੇ ਭਾਰ ਪਾਓ, ਵਪਾਰੀਆਂ ਤੇ ਜ਼ਿਆਦਾ ਭਾਰ ਪਾਓ, ਸਾਰਾ ਬਾਜ਼ਾਰ ਤੇ ਇਹਨਾਂ ਤੇ ਟਿਕਿਆ ਹੋਇਆ ਨਾ। ਸਾਡੀ ਇੰਡਸਟਰੀ ਤੇ ਵੈਸੇ ਹੀ ਜਿਹੜੀ ਆ ਬੜੀ ਖਸਤਾ ਹਾਲਤ ਦੇ ਵਿੱਚ ਆ, ਤੇ ਇਹਨਾਂ ਨੇ ਤੇ ਆਪਣੇ ਚੋਣ ਮੈਨੀਫੈਸਟੋ 'ਚ ਕਈ ਵਾਅਦੇ ਕੀਤੇ ਉਦਯੋਗਪਤੀਆਂ ਨਾਲ। ਹੋਇਆ ਕੀ ਆ ਕਿ ਮੰਡੀ ਗੋਬਿੰਦਗੜ੍ਹ ਦੇ ਵਿੱਚ ਜਿਹੜੀ ਲੋਹੇ ਦੀ ਇੰਡਸਟਰੀ ਆ ਉਹਦੇ ਨਾਲ ਪਹਿਲਾਂ ਇਹਨਾਂ ਨੇ ਬੜਾ ਵਿਸ਼ਵਾਸਘਾਤ ਕੀਤਾ, ਆਖਿਆ ਤੁਹਾਡੇ ਫਿਕਸ ਚਾਰਜਸ ਮਾਫ ਕਰ ਦਿਆਂਗੇ, ਤੇ 15 ਦਿਨਾਂ ਬਾਅਦ ਪਾਵਰਕਾਮ ਨੇ ਆਖਿਆ ਕਿ ਨਹੀਂ ਫਿਕਸ ਚਾਰਜਸ ਲਿਆਓ। ਹੁਣ ਜਿਹੜੇ ਫਿਕਸ ਚਾਰਜਸ ਆ, ਫਿਕਸ ਚਾਰਜਸ ਸਮਝ ਹੀ ਗਏ ਨਾ ਤੁਸੀਂ, ਮੀਟਰ ਘੁਕੇ ਜਾਂ ਨਾ ਘੁਕੇ ਫਿਕਸ ਚਾਰਜਸ ਤੁਹਾਨੂੰ ਪੈਣੇ ਹੀ ਪੈਣੇ ਆ। ਤਾਂ ਉਹ ਕਈਆਂ ਦੇ ਬਣ ਗਏ 15 ਲੱਖ, ਕਈਆਂ ਦਾ ਬਣ ਗਿਆ ਕਰੋੜ ਦੇ ਨੇੜੇ ਤੇੜੇ, ਤੇ ਉਹ ਵੀ ਪਿੱਟਦੇ ਪੈਸੇ ਉਹਨਾਂ ਨੇ ਆਖਿਆ ਅਸੀਂ ਸੜਕਾਂ ਤੇ ਉਤਰਾਂਗੇ। ਹੁਣ ਇਹ ਖਬਰ ਆ ਰਹੀ ਆ ਕਿ ਦੇਖੋ ਜਿਹੜੇ ਇਹ ਉਦਯੋਗਪਤੀ ਆ, ਜੇ ਮੰਨ ਲਓ ਉਹ ਸ਼ਾਮੀ 6 ਵਜੇ ਤੋਂ ਰਾਤ 10 ਵਜੇ ਤੱਕ ਇਹ ਚਲਾਉਂਦੇ ਆ, ਆਪਣੀਆਂ ਯੂਨਿਟਾਂ ਚਲਾਉਂਦੇ ਆ, ਤਾਂ ਉਹਨਾਂ ਨੂੰ ਪ੍ਰਤੀ ਯੂਨਿਟ 2 ਰੁਪਏ ਵੱਧ ਭੁਗਤਾਨ ਕਰਨਾ ਪਊਗਾ। ਲਓ ਦੱਸੋ ਉਸ ਟਾਈਮ ਦੇ ਦੌਰਾਨ ਕੀ ਉਹ ਬੈਂਕ ਡਕੈਤੀ ਕਰਦੇ ਆ? ਮਤਲਬ ਕਿ 6 ਤੋਂ 10 ਡਾਕੇ ਮਾਰਨ ਜਾਂਦੇ ਆ। ਹੱਦ ਹੋ ਗਈ ਆ ਕਿ ਤੁਸੀਂ ਤੇ ਇਸ ਸਮੇਂ ਦੇ ਵਿੱਚ ਇੰਡਸਟਰੀ ਦੇ ਨਾਲ ਖਲੋਵੋ, ਕਿਉਂਕਿ ਜਿੰਨੀ ਖੇਤੀ ਜ਼ਰੂਰੀ ਆ ਸਾਡੇ ਲਈ ਉਹ ਵੀ ਤੇ ਲਾਜ਼ਮੀ ਹੈ ਨਾ, ਇੰਡਸਟਰੀ ਵੀ ਲਾਜ਼ਮੀ ਆ। ਇਹ ਬੈਲੈਂਸ ਹੁੰਦਾ। ਸਾਡੇ ਲਈ ਤੇ ਐਡਵਾਂਟੇਜ ਆ ਕਿ ਸਾਡੀ ਖੇਤੀ ਹੈ ਜਿਹੜੀ ਉਹ ਸਾਨੂੰ ਬਹੁਤ ਸਪੋਰਟ ਕਰਦੀ ਆ। ਸਾਡੀ ਇੰਡਸਟਰੀ ਖੁਸ਼ਹਾਲ ਹੋ ਜਾਵੇ ਖੇਤੀ ਦੀ ਤਰ੍ਹਾਂ, ਸਾਡੀ ਤੇ ਬੱਲੇ ਬੱਲੇ ਆ। ਇੱਕ ਪਾਸੇ ਤੁਸੀਂ ਦਾਅਵੇ ਕੀਤੇ ਬੜੇ ਵੱਡੇ ਵੱਡੇ ਕਿ ਇੰਡਸਟਰੀ ਨੂੰ ਅਸੀਂ ਪੈਰਾਂ ਤੇ ਕਰ ਦਿਆਂਗੇ, ਇਹ ਕਰ ਦਿਆਂਗੇ, ਤੁਸੀਂ ਤੇ ਪੈਰ ਵੱਢਣ ਤੇ ਹੋਏ ਪਏ ਹੋ। ਸੋ ਜਿਹੜੇ ਉਦਯੋਗਪਤੀ ਆ ਉਹ ਬਹੁਤ ਪਿੱਟਦੇ ਪਏ ਆ ਕਿ ਕਮਾਲ ਦੀਆਂ ਗੱਲਾਂ ਨੇ, ਕਿ ਇਹੀ ਟਾਈਮ ਹੁੰਦਾ ਕੰਮ ਕਰਨ ਦਾ, ਇਹੀ ਟਾਈਮ ਹੁੰਦਾ ਕਿ ਖਿੱਚ ਕੇ ਮੋਰਚਾ ਲਾਇਆ ਜਾ ਸਕਦਾ। ਤੁਸੀਂ ਉਸ ਟਾਈਮ ਦੇ ਵਿੱਚ 2 ਰੁਪਏ ਪ੍ਰਤੀ ਯੂਨਿਟ ਬਿਜਲੀ ਵਧਾਤੀ ਹੈ। ਤੁਸੀਂ ਦੇਖ ਲਓ 4 ਘੰਟਿਆਂ 'ਚ ਵੱਡੀ ਇੱਕ ਯੂਨਿਟ ਹੈ ਜਿਹੜੀ, ਜਿਹਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਕਈ ਸੈਂਕੜੇ ਜਾਂ ਕਈ ਦਰਜਨ ਕੰਮ ਕਰਦੇ ਹੋਣਗੇ, ਉਹਦੇ ਵਿੱਚ ਕਿੰਨੀ ਬਿਜਲੀ ਖਪਤ ਹੁੰਦੀ ਹੋਊਗੀ। ਜੀ ਜੀ ਬਿਲਕੁਲ। ਅਗਲੀ ਮਿੰਟੂ ਜੀ ਗੱਲ ਕਰੀਏ ਹੁਣ ਜਿਪਸਮ ਦੇ ਉੱਤੇ, ਕਹਿੰਦੇ ਮਿੱਟੀ ਪਾਉਣ ਦੀਆਂ ਤਿਆਰੀਆਂ ਸਰਕਾਰ ਵੱਲੋਂ ਇਸ ਘੁਟਾਲੇ ਦੇ ਉੱਤੇ। ਮੈਨੂੰ ਲੱਗਦਾ ਕਿ ਇਹਨਾਂ ਦਾ ਇਹ ਜਿਹੜਾ ਕਿੱਸਾ ਇਹ ਨਹੀਂ ਜੇ ਮੁੱਕਣਾ, ਆਪਾਂ ਹੀ ਮਿੱਟੀ ਪਾਈਏ ਹੁਣ ਇਸ ਤੋਂ ਬਾਅਦ। ਖੈਰ ਗੱਲ ਇਹ ਹੈ ਕਿ ਜਿਪਸਮ ਘੁਟਾਲਾ ਚਰਚਾ ਦਾ ਵਿਸ਼ਾ ਬਣਿਆ, ਕਾਫੀ ਜ਼ਿਆਦਾ ਚਰਚਾ ਹੋਈ ਇਹਦੇ ਵਿੱਚ, ਟ੍ਰਿਬਿਊਨ 'ਚ ਖਬਰ ਲੱਗੀ, ਔਰ ਉਹਨਾਂ ਦੀ ਸਟੋਰੀ ਜਿਹੜੀ ਆ ਤੱਥਾਂ ਦੇ ਆਧਾਰ ਤੇ ਸੀਗੀ। ਇਹਨਾਂ ਨੇ ਕੋਈ ਬਹੁਤਾ ਇਹਦੇ 'ਚ ਹੀਲ ਹੁਜਤ ਨਹੀਂ ਕੀਤਾ ਕਿ ਹਾਂਜੀ ਨਹੀਂ ਇਹ ਵਿਰੋਧੀਆਂ ਦੀ ਚਾਲ ਆ, ਪੱਤਰਕਾਰਾਂ ਨੇ ਤੋੜ ਮਰੋੜ ਕੇ ਲਾਤਾ, ਮੰਨ ਗਏ ਕਿ ਘੁਟਾਲਾ ਹੈ। ਪਰ ਹੁਣ ਜੋ ਸੁਣਨ ਦੇ ਵਿੱਚ ਆ ਰਿਹਾ ਵਾ ਉਹ ਇਹੀ ਚੀਜ਼ ਆ ਕਿ ਜਿਪਸਮ ਘੁਟਾਲੇ ਦੇ ਵਿੱਚ ਸਰਕਾਰ ਜਿਹੜੀ ਆ ਨਾ ਉਹ ਕੰਪਨੀਆਂ ਤੇ ਕਾਰਵਾਈ ਨਹੀਂ ਕਰਦੀ ਪਈ। ਹੁਣ ਕਾਰਵਾਈ ਕਿਉਂ ਨਹੀਂ ਕਰ ਰਹੇ ਹੋਣਗੇ? ਤੁਸੀਂ ਸਮਝਦਾਰ ਹੋ, ਤੁਸੀਂ ਆਪ ਸਿਆਣੇ ਹੋ, ਲੋਕਾਂ ਦੇ ਧੀਆਂ ਪੁੱਤ ਸਿਆਣੇ ਹੁੰਦੇ ਆ, ਕਿ ਦੇਖੋ ਸਰਕਾਰ ਕੰਪਨੀਆਂ ਤੇ ਕਾਰਵਾਈ ਕਿਉਂ ਨਹੀਂ ਕਰਦੀ ਉਹ ਸਭ ਨੂੰ ਪਤਾ, ਕਿਉਂਕਿ ਇਹਨਾਂ ਦੇ ਆਪਣੇ ਬੰਦਿਆਂ ਨੇ ਵਿੱਚੋਂ ਕੁਛ ਨਾ ਕੁਛ ਐਸਾ ਕੈਸਾ ਕੀਤਾ ਹੋਵੇਗਾ। ਤਾਂ ਉਹਦੇ ਵਿੱਚ ਕੀ ਆ ਕਿ ਹੁਣ ਜੋ ਦੱਸਿਆ ਜਾ ਰਿਹਾ ਕਿ ਦੇਖੋ ਜੀ ਇਹ ਜਿਹੜਾ ਗੜਬੜ ਝਾਲਾ ਸਾਹਮਣੇ ਹੈ 5 ਕਰੋੜ ਦਾ, ਜਦ ਕਿ ਅੱਜ ਦੈਨਿਕ ਭਾਸਕਰ ਅਖਬਾਰ ਨੇ ਲਿਖਿਆ ਕਿ ਜੇ ਜਿਪਸਮ ਦੀ ਪੂਰੀ ਖਰੀਦ ਵੇਖੀਏ ਤਾਂ ਉਹ ਬਣਦੀ ਆ 1.10 ਲੱਖ ਮੀਟ੍ਰਿਕ ਟਨ। ਤਾਂ ਇਹਦੇ ਤੋਂ ਹਿਸਾਬ ਕਿਤਾਬ ਲੱਗਦਾ ਕਿ ਤਕਰੀਬਨ 50 ਕਰੋੜ ਦਾ ਚੂਨਾ ਲੱਗਿਆ। ਇਹ ਕਹਿੰਦੇ ਆ ਕਿ ਨਹੀਂ ਜੀ 5 ਹੁਣ ਸਿਫਰ ਦਾ ਇਹਨਾਂ ਨੇ ਕੰਮ ਕਰ ਦਿੱਤਾ ਕਿ 0 ਨਾਲ ਚੱਕ ਦਿੱਤੀ। ਇਹ 5 ਕਹਿੰਦੇ ਆ, ਅਖਬਾਰ ਦਾਅਵਾ ਕਰਦਾ ਪਿਆ ਕਿ 50 ਕਰੋੜ ਦਾ ਗੜਬੜ ਝਾਲਾ। ਤਾਂ ਉਹਦੇ ਵਿੱਚ ਕਾਰਵਾਈ ਕਰਨ ਦੀ ਥਾਂ ਤੇ ਇਹ ਕੀ ਕਰ ਰਹੇ ਆ, ਕਹਿੰਦੇ ਕਿ ਕੰਪਨੀਆਂ ਨੂੰ ਆਪਾਂ ਪੈਨਲਟੀ ਪਾ ਦਿੰਦੇ ਆ, ਸਿਆਪਾ ਨਿਬੜੇ। ਸੋ ਆਹ ਜਿਹੜੀ ਗੱਲ ਆ ਇਹ ਬਹੁਤ ਮੈਂ ਕਹੂੰਗਾ ਕਿ ਸਾਡੇ ਸਮਾਜ ਵਾਸਤੇ, ਸਾਡੇ ਸਿਸਟਮ ਵਾਸਤੇ ਬਹੁਤ ਹੀ ਇੱਕ ਤਰ੍ਹਾਂ ਨਾਲ ਹਾਨੀਕਾਰਕ ਆ। ਦੇਖੋ ਸਾਡੇ ਕੀ ਹੈ ਸਿਸਟਮ ਦੇ ਵਿੱਚ, ਰਾਜ ਕਰਨਵੀਰ ਸਿੰਘ ਜੀ ਜੋ
ਜੀਪ ਘੁਟਾਲਾ ਸ਼ੁਰੂ ਹੋਇਆ ਸੀ, ਮੈਂ ਕਹਿੰਦਾ ਨਾ ਘੁਟਾਲਿਆਂ ਦੀ ਜੀਪ ਤੁਰੀ ਸੀ ਨਹਿਰੂ ਕਾਲ 'ਚ। ਐਸੇ ਐਸੇ ਘੁਟਾਲੇ ਹੋਏ, ਹੁਣ ਕਈ ਲੱਖ ਕਰੋੜ ਤੱਕ ਪਹੁੰਚ ਜਾਂਦਾ ਘੁਟਾਲਾ। ਔਰ ਇਹ ਘੁਟਾਲੇ ਕਿੰਨੇ ਕੁ ਗਿਣੋਗੇ ਤੁਸੀਂ, ਜਿਹੜੇ ਕਿ ਆਪਾਂ ਕਹਿ ਸਕਦੇ ਹਾਂ ਕਿ ਲਾ ਲਓ 100 ਚੋਂ ਵੱਧ ਤੋਂ ਵੱਧ ਕਿੰਨੇ ਸਾਹਮਣੇ ਆਉਂਦੇ ਨੇ, 1 ਜਾਂ 2 ਜੀ। ਤਾਂ ਕਿੰਨੇ ਘੁਟਾਲੇ ਜਿਹੜੇ ਅੰਦਰ ਖਾਤੇ ਚੱਲੀ ਜਾਂਦੇ ਆ। ਜਦੋਂ ਸਾਡੇ ਤੇ ਵਿਪਤਾ ਪਈ, ਅੱਜ ਸਾਨੂੰ ਦੇਣ ਵਾਸਤੇ ਸਰਕਾਰ ਕੋਲ ਹੈ ਕੱਖ ਨਹੀਂ। ਇਹਦਾ ਮਤਲਬ ਇਹ ਕਿ 72 ਸਾਲ ਜੋ ਚੱਲਦਾ ਰਿਹਾ ਉਹ ਘੁਟਾਲਿਆਂ 'ਚ ਹੀ ਜਾਂਦਾ ਰਿਹਾ। ਰਾਜੀਵ ਗਾਂਧੀ ਸੱਚਾਈ ਕਹਿੰਦਾ ਹੈਗਾ ਕਿ ਨਹੀਂ ਜੀ 15 ਪੈਸੇ ਥੱਲੇ ਜਾਂਦੇ ਆ, ਤੇ ਮੈਨੂੰ ਤੇ ਲੱਗਦਾ ਕਿ ਉਦੋਂ ਰੁਪਈਏ 'ਚੋਂ 15 ਜਾਂਦੇ ਸੀ, ਹੁਣ ਤੇ 100 ਰੁਪਈਏ 'ਚੋਂ ਵੀ ਮੈਨੂੰ ਲੱਗਦਾ ਕਿ 15 ਰੁਪਈਏ ਵੀ ਨਹੀਂ ਜਾਂਦੇ ਹੋਣੇ, ਜਿਹੜਾ ਹਿਸਾਬ ਬਣਿਆ ਪਿਆ। ਸਹੀ ਗੱਲ। ਸੋ ਇਹ ਇੱਕ ਬਹੁਤ ਵੱਡਾ ਸਾਡੇ ਇੱਥੇ ਦੇ ਸਿਸਟਮ ਵਾਸਤੇ ਖੇਡ ਬਣ ਗਿਆ। ਘੁਟਾਲਾ ਕਰਦੇ ਆ, ਉਹਦੀ ਜਾਂਚ ਪੜਤਾਲ ਵੀ ਆਪ ਕਰਦੇ ਆ, ਉਹਨੂੰ ਕਲੀਨ ਚਿੱਟ ਵੀ ਆਪ ਦੇ ਦਿੰਦੇ ਆ। ਸਾਰਾ ਪੈਸਾ ਜਿਹੜਾ ਸਾਡਾ ਬਾਜ਼ਾਰ 'ਚ ਆਉਣਾ ਹੁੰਦਾ ਜਾਂ ਵੈਲਫੇਅਰ 'ਚ ਜਾਣਾ ਹੁੰਦਾ, ਉਹ ਹੁੰਜ ਕੇ ਲੈ ਜਾਂਦੇ ਆ। ਤਾਂ ਸਾਡੇ ਲੋਕ ਜਿਹੜੇ ਉਹ ਘੁਟਾਲਿਆਂ ਨੂੰ ਸੀਰੀਅਸਲੀ ਲੈਣੋਂ ਹੀ ਹਟ ਗਏ। ਤੇ ਇਸ ਕਰਕੇ ਮੈਨੂੰ ਵੀ ਪੱਕਾ ਯਕੀਨ ਹੈ ਇਸ ਸਿਸਟਮ ਤੇ, ਮੈਨੂੰ ਸਿਸਟਮ ਨਿਰਾਸ਼ ਨਹੀਂ ਕਰੂਗਾ ਕਿ ਜਿਵੇਂ ਪਹਿਲੇ ਜਿਸਮ ਘੁਟਾਲੇ ਦਾ ਕੱਖ ਨਹੀਂ ਸੀ ਬਣਿਆ ਅਕਾਲੀਆਂ ਵੇਲੇ, ਇਹ ਜਿਸਮ ਘੁਟਾਲੇ ਦਾ ਵੀ ਕੱਖ ਨਹੀਂ ਜੇ ਬਣਨਾ। ਜੀ, ਪਹਿਲਿਆਂ ਦਾ ਵਾਕਿਆ ਹੀ ਕੁਛ ਨਹੀਂ ਬਣਿਆ, ਗਾਂ ਵੀ ਪਤਾ ਨਹੀਂ ਕੀ ਬਣਨਾ, ਪਤਾ ਨਹੀਂ ਕਿੱਦਾਂ ਜਿਹੜਾ ਸੁਧਾਰ ਜਿਹੜਾ ਉਹ ਹੋ ਸਕਦਾ। ਲੋਕ ਵੀ ਹੁਣ ਇਹਨਾਂ ਘੁਟਾਲਿਆਂ ਨੂੰ ਆਸਾਨੀ ਦੇ ਨਾਲ ਚਿੱਥ ਜਾਂਦੇ ਨੇ, ਹਜਮ ਕਰ ਜਾਂਦੇ ਨੇ। ਕਮਾਲ ਦੀ ਜਿਹੜੀ ਇਹ ਗੱਲ ਆ ਇਹ ਬਣੀ ਪਈ ਆ, ਇਹ ਭੁੱਲ ਜਾਂਦੇ ਨੇ ਵੀ ਇਹ ਜਿਹੜੇ ਵਰਤੇ ਜਾਂਦੇ ਪੈਸੇ ਆ ਤੁਹਾਡੇ ਹੀ ਭਾਈ, ਟੈਕਸ ਕੱਟ ਕੇ, ਕੋਈ ਸੇਲ ਟੈਕਸ, ਕੋਈ ਵੈਟ ਲਾ ਕੇ, ਅਤੇ ਇੰਨਾ ਕੁਛ ਤੁਹਾਡੇ ਤੋਂ ਜਿਹੜਾ ਉਹ ਲਿਆ ਜਾਂਦਾ, ਅਤੇ ਫਿਰ ਇਹ ਸਾਰਾ ਕੁਛ ਜਿਹੜਾ ਉਹ ਹੋਈ ਜਾਂਦਾ ਹੈ। ਅਤੇ ਮਿੰਟੂ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਤੁਸੀਂ ਜਾਣਕਾਰੀਆਂ ਦਿੱਤੀਆਂ, ਬੜੀ ਮਿਹਰਬਾਨੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ, ਉਦੋਂ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨੇਗੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ